ਇਹ ਜਿਹੜਾ ਵਰਜਾਮ ਸਿੰਘ ਸੀ ਇਹਨੇ ਕਿਹਾ ਇੱਕ ਪਾਸੇ ਤੁਸੀਂ ਸਾਡਾ ਚੋ ਇੱਕ ਪਾਸੇ ਮੈਂ ਲੱਗਣਾ। ਅੱਛਾ ਉਹ ਗੱਡਾ ਕੱਢ ਦਿੱਤਾ ਲੱਦਿਆ ਲਤਾਇਆ ਏਡੇ ਜਵਾਨ ਸਨ ਏਡੇ ਜਵਾਨ ਸਨ। ਉਦੋਂ 10-10 ਕਿਲੋ ਚੌਲ ਦੇ ਦੇਣੇ ਵਿੱਚ 10-10 20 ਸਿਰ ਗੁੜ ਦੇ ਦੇਣਾ ਨਾਲ ਕੱਪੜੇ ਦੇਣੇ ਨਿਉਂਦਰਾ ਵੱਖਰਾ ਦੇਣਾ। ਇਹ ਭਾਜੀ ਹੈ ਜੀ ਜਦੋਂ ਉਹਨਾਂ ਕਰਨਾ ਉਹਨਾਂ ਵੀ ਦੇਣਾ। ਜੇ ਅਸੀਂ ਕਰਦੇ ਸਾਂ ਸਾਨੂੰ ਦਿੰਦੇ ਉਹ ਕਰਦੇ ਸਨ ਅਸੀਂ ਵੀ ਦਿੰਦੇ ਸਾਂ ਦੁੱਧ ਵੀ ਦਿੰਦੇ ਸਨ। ਫਿਰ ਇੰਜ ਕੰਮ ਕਰਨਾ ਮੰਜੀਆਂ ਬਿਸਤਰੇ ਦੇਣੇ ਫਿਰ ਇੰਜ ਕੰਮ ਕਰਨਾ। ਉਦੋਂ ਵੀ ਇੰਜ ਹੀ ਸੀ। ਅੱਛਾ ਉਹਨਾਂ ਨੇ ਇੰਜ ਕਰਨਾ ਵੀ ਜਿਸਲੇ ਉਦੋਂ ਚੀਨੀ ਤਾਂ ਹੁਣ ਆਈ ਹੈ ਉਦੋਂ ਗੋੜੀ ਹੁੰਦੇ ਸਨ। ਉਹ ਮਾਈਆਂ ਨੇ ਆਣਾ ਰੋਟੀ ਦੇ ਕੇ ਆਉਣੀ 10 ਸਿਰ ਚੌਲ ਦੇ ਦਿਓ। ਅੱਛਾ ਉਹ ਵਿੱਚ 2 ਸੂਟ ਰੱਖ ਦੇਣੇ ਵੀ ਬੱਚੀ ਦੀ ਇਹ ਸ਼ਾਦੀ ਜਾਂ ਤੂੰ ਜੇ ਮਾੜੇ ਦੀ ਕਿਸੇ ਦੇ ਬਾਲਣ ਵੀ ਦੇ ਦਿੰਦੇ ਬਾਹਰੋਂ ਬਾਲਣ ਵੀ ਵੱਡਿਆ ਕਿੱਕਰ ਮੈਂ ਹਿੱਸਾ ਨਹੀਂ ਬਣਾਏ ਬੇਬਾਈ ਜੰਗਲਾਤ ਸੀ। ਇਹ ਜਗ੍ਹਾ ਜਿਹੜੀ ਹੈ ਨਾ ਜੰਗਲਾਤ ਹੈ ਇੱਥੇ ਤਾਂ ਕਿੱਕਰ ਬੜੇ ਸਨ ਲੋਕਾਂ ਨੂੰ ਕੋਈ ਪਰਵਾਹ ਨਹੀਂ ਸੀ ਇੱਥੋਂ ਲੈ ਜਾਣਾ। ਉਹ ਦੁੱਧ ਵੀ ਦੇਣਾ ਘਿਓ ਦੇਸੀ ਦੇਣਾ। ਉਦੋਂ ਡਾਲਟਾ ਤਾਂ ਸੀ ਕੋਲ ਦੇਸੀ ਟੀਨਾਂ ਦੇ ਟੀਨ ਇਹਨਾਂ ਦੇ ਸਰਦਾਰਾਂ ਵੀ ਆਣ ਲੈ ਜਾਓ ਸੁੱਕੇ ਤੇ ਮੇਰੇ ਭਾਈਆ ਉਹ ਤਾਂ ਆਂਦੇ ਨੇ ਖਾਲਿਸਤਾਨ ਬਣਾਈਏ। ਉਹਨਾਂ ਨੂੰ ਸਾਡੇ ਨਾਲ ਬਹੁਤਾ ਪਿਆਰ ਇੰਜਨ ਨੂੰ ਬਹੁਤ ਜ਼ਿਆਦਾ ਜੰਮਣ ਭੋਜਨ ਨਾਲ ਬਹੁਤ ਨਾ ਅੱਗੇ ਔਲਾਦ ਨੂੰ ਵੀ ਹਾਂਜੀ ਅੱਗੋਂ ਇਹ ਪੋਤਰੇ ਪੜਦੇ ਉਹ ਜਾਂਦੇ ਨੇ ਆ ਕਸ਼ਮੀਰ ਸਿੰਘ ਕੇ ਜਿਹੜੇ ਆਏ ਸਨ ਉਹਨਾਂ ਦੀ ਔਲਾਦ ਵੀ ਆਈ ਹੈ ਇੱਥੇ। ਉਹ ਜਿਹੜਾ ਹੈ ਉਹ ਜੌੜਿਆਂ ਵਾਲਾ ਸੀ। ਅੱਛਾ ਉਹ ਲਾਭ ਸਿੰਘ ਦਾ ਸੀ। ਲਾਭ ਸਿੰਘ ਉਹ ਬੋੜ ਵਾਲਾ ਨਹੀਂ ਆ ਉਹਨਾਂ ਸਾਡੇ ਨਾਲ ਇਹ ਰਕਬਾ ਉਹਨਾਂ ਦਾ ਸੀ। ਅੱਛਾ ਤੇ ਬਾਂਦੇ ਤਾਂ ਫਿਰ ਮਜਾਰੇ ਸਨ ਭੱਟੀ ਬਾਂਦੇ ਸਨ ਮੁਸਲਮਾਨ। ਇਸ ਤੋਂ ਅੱਗੇ ਉਹ ਸਫੇ ਵਾਲਾ ਆ ਜਾਂਦਾ। ਅੱਛਾ ਅੱਛਾ ਇਧਰ ਨਾਲ ਲਿਦੜਾ ਵਾਲਾ ਸੀ। ਇਹ ਕਿਹਨਾਂ ਦੇ ਹਨ? ਇਹ ਵੀ ਮੁਸਲਮਾਨ ਇਹ ਇਹਨਾਂ ਦੇ ਸਨ। ਅੱਛਾ ਅੱਛਾ ਇਹ ਸੰਧੂਆਂ ਦੇ ਸਨ। ਆ ਜਿਹੜੇ ਪਰਾਂ ਇੱਕ ਲਾਭ ਸਿੰਘ ਕਿਆ ਚੋ ਜੀਤਾ ਸਿੰਘ ਆਇਆ ਸੀ। ਅੱਛਾ ਅੱਛਾ ਤੇ ਜਾਂ ਅਟਾਲੀ ਵਾਲੇ ਦੇ ਸੰਧੂ ਨੇ 2-4 ਵਾਰੀ ਇੱਥੇ ਆਏ ਨੇ। ਉਹਨਾਂ ਦਾ ਇਹ ਇੱਥੋਂ ਸਾਡੇ ਕੋਲੋਂ 3-4 ਕਿਲੋਮੀਟਰ ਸਟੇਸ਼ਨ ਹੈ ਦੂਰ ਬਾੜੀਆਂ ਵਾਲਾ। ਅੱਛਾ ਅੱਛਾ ਤੁਹਾਡੇ ਤੋਂ ਇੱਥੋਂ ਸ਼ੇਖਪੁਰੋਂ ਚੱਲੇ ਤੇ ਬਾੜੀਆਂ ਵਾਲੇ ਸਟਾਪ ਹੋਣਾ ਗੱਡੀ ਟ੍ਰੇਨ ਨੇ ਉੱਥੇ ਕਰਨਾ। ਤੇ ਜਿਹੜੇ ਇਥੋਂ ਇਹ ਜਾਂਦੇ ਸਨ ਨਾ ਸਿੱਖ ਬਾੜੀਆਂ ਵਾਲੇ ਉਹ ਇਹਨਾਂ ਨੂੰ ਵੀ ਕੰਮ ਪੈਂਦਾ। ਇਹ ਵੀ ਗੱਡੀ ਤੇ ਸਾਡੇ ਨਾਲ ਹੀ ਚੜਦੇ ਸਨ ਵਡੇਰਿਆਂ ਦੇ। ਤੇ ਜੇ ਕਿਸੇ ਦਾ ਧੀ ਪੁੱਤਰ ਜਾਂ ਨੂੰਹ ਜਾਂ ਜੀ ਕਿਸੇ ਦੇ ਲਗੇ ਹੁੰਦੇ ਨਾ ਪੈਦਲ ਤੇ ਸਾਡਾ ਜਿਹੜਾ ਇਹ ਲਾਭ ਸਿੰਘ ਸੀ ਨਾ ਇਹਨੇ ਘੋੜੀ ਆਪਣੀ ਉਹਨਾਂ ਨੂੰ ਦੇ ਦੇਣੀ ਵੀ ਉੱਥੇ ਬਹੁਤ ਲੈ ਜਾਓ ਜਿਹੜੀ ਮਰਜ਼ੀ ਭਾਵੇਂ ਸਾਈਆਂ ਦਾ। ਅੱਛਾ ਅੱਛਾ ਹਾਂ ਉਹਨਾਂ ਨੂੰ ਆਣਾ ਵੀ ਤੂੰ ਸਾਡੇ ਪਿੰਡ ਦਾ ਜਵਾਈ ਹੈ ਤੂੰ ਇਹ ਘੋੜੀ ਲੈ ਤੇ ਆ ਬੱਚੀ ਨੂੰ ਉੱਤੇ ਬਾ ਤੇ ਤੂੰ ਜਾ ਮੈਂ ਪੈਦਲ ਆ ਜਾ। अस्सलाम वालेकुम जी सत श्री अकाल। मैं तुहाडा अपना वीर मुहम्मद तनवीर नाज़रीन तुसीं इस टाइम साडे नाल जुड़े हो मेरा पिंड मेरा पंजाब चैनल ते साडे नाल जिहड़े बजुर्ग बैठे ने पिंड दे इस भोईपुर ते ठीक 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 नाज़रीन जिहड़े बजुर्ग साडे नाल बैठे ने इत्थों दे जिहड़े वसनीक ने 47 तो पहलां दे शुरू दे इत्थों रहण वाले ने। अज इन्हां नाल गलबात साझी करांगे 1947 तो पहलां वाली कि इत्थे जिन्ने भी पिंड ने नाल नाल उन्हां विच किहड़े सिख सरदार रहिंदे हिंदू खत्री यानी मुसलमानों तो इलावा किहड़े धर्म दे लोकी सन ते सारे धर्मां दे जिन्ने भी सन मुसलमान सिख ईसाई हिंदू खत्री उन्होंने आपस प्यार किवें दा सी फिर जो गए ने उस टाइम की हालात सन किवें गए वो सारियां गल्लां इन्हां नाल साझीआं करने आओ ते वीडियो नूं वेख के लाइक शेयर लाजमी करिया करो। अस्सलाम वालेकुम। वालेकुम बुजुर्गो की नाम अपना? रहमतुल्लाह। तुहाडे वाल साहब दा की नाम? मतल ते दादा जी दा? सज्जन। बुजुर्गो किहड़ी अपनी जात? आसी चद्दड़। ते तुसीं जिवें मैं दस्सिया ते तुसीं शुरू तो वसनीक होना इत्थों दे वसनीक। अच्छा बुजुर्गो दसो हां पिंड हुण किहड़ा जिथे तुसीं बैठे? ਇਹ ਭੋਈਪੁਰ ਦੇ ਨਾਲ ਡੇਰਾ ਆਸੀਆਂ ਦਾ ਹੈ। ਹਾਂਜੀ ਚਾਹੇ ਗੰਜਾ ਖੂਸ ਦਿੰਦਾ ਹੈ। ਅੱਛਾ ਇਹ ਇਹਨਾਂ ਦੇ ਵੰਸੀਕ ਜਦੋਂ ਇਹ ਵਸਦੇ ਸਨ ਉਦੋਂ ਵੀ ਇੱਥੇ ਸੀ। ਉਦੋਂ ਵੀ ਥੋੜਾ ਕੋ ਨਾਲ ਜਿਹੜੇ ਪਿੰਡ ਹੋਰ ਦੱਸੇ ਕਿਹੜੇ ਕਿਹੜੇ ਨੇ? ਹੋਰਾਂ ਨਾਲ ਸਾਡੇ ਟਾਲੀ ਵਾਲਾ ਹੈ। ਹਾਂਜੀ ਸਾਡੇ ਤੋਂ ਲਾਂਦੇ ਮਾਲੂ ਵਾਲਾ ਬਹੁਮਾਨ ਆਂਬਾ ਕਾਲੀਆ। ਅੱਛਾ ਅੱਛਾ ਤੇ 6 ਚੱਕ ਉੱਥੇ ਖੱਤਰੀ ਹੁੰਦੇ ਸਨ ਉਹਨਾਂ ਦੀ ਅਜੇ ਵੀ ਯਾਦ ਉੱਥੇ ਹੈ ਵੇ ਕੋਠੀਆਂ ਬਣੀਆਂ ਨੇ 6 ਚੱਕ। ਅੱਛਾ ਅੱਛਾ ਉਸ ਤੋਂ ਅੱਗੇ ਆ ਗਏ 6 ਚੱਕ ਤੋਂ ਅੱਗੇ ਆ ਗਏ ਤੇ ਕਾਪੀ ਕੋਟਲੀ ਆ ਗਈ। ਅੱਛਾ ਕੋਟਲੀ ਚ ਵੀ ਭੱਟੀ ਰਹਿੰਦੇ ਸਨ ਉਹ ਵੀ ਸ਼ੁਰੂ ਤੋਂ ਰਹਿਣ ਵਾਲੇ ਨੇ। ਇੱਕ ਕਾਪੀ ਦਾ ਜਵਾਇਆ ਉੱਪਲ ਹੁੰਦਾ ਸੀ ਉਹਦਾ ਡੇਰਾ ਉਦੋਂ ਵੀ ਚੱਲਦਾ ਸੀ ਇਹਨਾਂ ਦੇ ਹੁੰਦਿਆਂ ਵੀ 47 ਤੋਂ ਅੱਗੇ ਵੀ। ਉਸ ਤੋਂ ਬਾਅਦ ਉਹਦਾ ਪੁੱਤਰ ਫਿਰ ਜਿਹੜਾ ਸੀ ਖਾਨ ਉਹ ਇੱਥੇ ਰਿਹਾ
ਸੱਤ ਚੱਕ ਨਾਲ ਆ ਜਾਂਦਾ, ਉੱਥੇ ਹੰਜਰਾ ਰਹੇ ਨੇ। ਹੰਜਰਾਵਾਂ ਦੀ ਹੰਜਰਾ ਸਿੱਖ ਬਜ਼ੁਰਗ? ਉਹ ਨਹੀਂ, ਉਹ ਮੁਸਲਮਾਨ ਨੇ। ਅੱਛਾ ਅੱਛਾ। ਉਹ ਹੰਜਰਾ ਸਿੱਖ ਵੀ ਹੈ ਸਨ। ਅੱਛਾ। ਬਾਕੀ ਉਹ ਇੱਥੋਂ ਟੁਰ ਗਏ ਸਨ। ਇੱਕ ਇਹਨਾਂ ਦਾ ਮਰੱਬਾ ਇੱਥੇ ਵੀ ਜ਼ਮੀਨ ਦਾ ਹੀ ਸੀ, ਉਹ ਅਜੇ ਵੀ ਵੱਜਦਾ ਸੀ ਉਹਨਾਂ ਦੇ ਨਾਂ ਤੇ। ਉਹ ਇੰਡੀਆ ਹੀ ਟੁਰ ਗਏ ਸਨ, ਇਹ ਨਹੀਂ ਪਤਾ ਉਹ ਕਿੱਥੇ ਬੈਠਣ ਜਾ। ਅੱਛਾ। ਤੇ ਆ ਚੜ੍ਹਦੇ ਪਾਸੇ ਹੋਰ ਕਿਹੜਾ ਪਿੰਡ ਇੱਧਰ? ਇਹ ਚੜ੍ਹਦੇ ਪਾਸੇ ਬੱਲੜ ਕੇ ਆ ਗਏ ਨਾਲ ਸਾਡੇ। ਅੱਛਾ। ਭੱਠਲ ਆ ਗਏ, ਪਰਾਂ ਤਰੱਗੇ ਵਾਲੀ ਆ ਗਈ। ਇਹ ਪੁਰਾਣੇ ਪਿੰਡ ਨੇ, ਪੁਰਾਣੇ ਪਿੰਡ ਸਾਰੇ। ਬੱਦੋ ਮਰਾਦੇ ਆ ਗਏ। ਅੱਛਾ। ਬੱਦੋ ਮਰਾਦਿਆਂ 'ਚ ਵਿਰਕਾਂ ਦੀ ਬਹੁਤੀ ਅਕਸਰੀਅਤ ਸੀ। ਨਾਲ ਧਾਮੋਗੇ ਨੇ, ਧਾਮੋਗੇ ਜਿਹੜੇ ਨੇ ਉਹਨਾਂ ਦਾ ਵੀ ਇੰਡੀਆ ਨਾਲ ਆਉਣ ਜਾਣ ਬਹਿਣ ਖਲੋਣੇ ਸੀ। ਅੱਛਾ ਅੱਛਾ। ਆਪਣਾ ਤਹਿਸੀਲ ਜ਼ਿਲ੍ਹਾ ਕਿਹੜਾ ਇੱਥੋਂ ਦਾ? ਜ਼ਿਲ੍ਹਾ ਸ਼ਿਵਪੁਰਾ, ਤਹਿਸੀਲ ਵੀ ਸ਼ਿਵਪੁਰਾ। ਪਹਿਲਾਂ ਕਦੀ ਕੋਈ ਸ਼ਰਕਪੁਰ ਤਹਿਸੀਲ ਹੁੰਦੀ ਸੀ, ਜ਼ਿਲ੍ਹਾ ਸਾਡਾ ਗੁਜਰਾਂਵਾਲਾ ਹੁੰਦਾ ਸੀ। ਇਹ ਜਦੋਂ ਇਹ ਇੱਧਰ ਰਹਿੰਦੇ ਸਨ, ਇਹ ਜਦੋਂ ਵੰਡਿਆ ਨਹੀਂ ਸੀ ਗਿਆ, ਉਦੋਂ ਜਿਹੜਾ ਹੈ ਨਾ, ਉਦੋਂ ਜ਼ਿਲ੍ਹਾ ਗੁਜਰਾਂਵਾਲਾ ਸੀ। ਹਾਂ, ਥਾਣਾ ਬਾਰਬਟਨ ਸੀ ਸਾਡਾ। ਉਹ ਤਾਂ ਕੋਈ 20-25 ਸਾਲ ਪਹਿਲਾਂ ਸੀ ਨਾ? ਹਾਂਜੀ, ਵੰਡ ਹੋਣ ਤੋਂ। ਅੱਛਾ ਬਜ਼ੁਰਗੋ, ਤੁਹਾਡਾ ਜਿਹੜਾ ਡੇਰਾ ਹੈ, ਸ਼ੁਰੂ ਤੋਂ ਤੁਸੀਂ ਇੱਥੇ ਬੈਠੇ ਜਾਂ ਭੋਏਪੁਰ ਪਿੰਡ 'ਚ ਰਹਿੰਦੇ ਹੋ ਤੁਸੀਂ? ਪਹਿਲਾਂ ਪਿੰਡ 'ਚ ਵੀ ਰਹਿੰਦੇ ਸਾਂ। ਅੱਛਾ ਅੱਛਾ। ਤੇ ਇਹ ਸਾਨੂੰ ਇੱਥੇ 150 ਸਾਲ ਅੱਜ ਤੋਂ ਲੱਗ ਕੇ ਹੋ ਗਿਆ ਇਹ ਜੇ ਡੇਰੇ ਤੇ ਬੈਠਿਆ। ਅੱਛਾ ਅੱਛਾ। ਉਹ ਮੇਰੀ ਪੈਦਾਇਸ਼ ਇਸੇ ਡੇਰੇ ਦੀ, ਮੇਰੀ ਪੈਦਾਇਸ਼ 1961 ਦੀ ਹੈ ਤੇ 47 ਦਾ ਤਾਂ ਫਿਰ ਮੇਰਾ ਬਸ ਜਾਣਕਾਰੀ ਤਾਂ ਉਹ ਹੈ, ਸੁਣਦੇ ਰਹਿੰਦੇ ਬਜ਼ੁਰਗਾਂ ਕੋਲੋਂ, ਬਹਿੰਦੇ ਸਾਂ, ਸੁਣਦੇ ਸਾਂ। ਅੱਛਾ। ਇੱਕ ਇਹਨਾਂ ਦਾ ਉਧਰੋਂ ਆਇਆ ਸੀ ਅਲਫੂ ਵੱਲੋਂ, ਪਿੰਡ ਵੱਲੋਂ। ਉਹ ਇੱਥੇ ਟਾਹਲੀ ਵਾਲੇ ਰਹਿੰਦੇ ਸਨ, ਉਹ ਸੰਧੂ ਸਨ, ਜੱਟ ਸੰਧੂ ਸਦੀਂਦੇ ਨੇ। ਇਹ ਲਖਵੇਰ ਕੇ ਜਿਹੜੇ ਨੇ ਨਾ, ਇਹ ਸੰਧੂ ਨੇ। ਬਿਲਕੁਲ ਮੇਰੇ ਨਾਲ ਥੋੜਾ ਚੱਲਿਆ ਬਾਅਦ ਤੁਹਾਡੀ, ਜਿਵੇਂ ਤੁਸੀਂ ਸੁਣਾਣੀ ਥੋੜੀ ਸਟਾਰਟਿੰਗ ਨਾ, ਮੈਂ ਜਿਵੇਂ ਤੁਹਾਨੂੰ ਪੁੱਛਾਂ ਉਹ ਦੱਸੀ ਜਾ ਮੇਰੇ ਸਵਾਲਾਂ ਦੇ ਜਵਾਬ ਬਸ। ਅੱਛਾ ਬਜ਼ੁਰਗੋ, ਤੁਸੀਂ ਇਹ ਜਿਹੜਾ ਭੋਏਪੁਰ ਸਾਹਮਣੇ ਦਿਸਣ ਡਿਆ, ਹਾਂਜੀ, ਇੱਥੇ ਕਿਹੜੇ ਕਿਹੜੇ ਬਰਾਦਰੀਆਂ ਸਨ? ਇੱਥੇ ਬਲਾਦਰੀ ਵਿਰਕ ਸਨ। ਮੁਸਲਮਾਨ ਪਹਿਲੇ ਦੱਸੋ? ਨਹੀਂ ਨਹੀਂ, ਮੁਸਲਮਾਨ ਨਹੀਂ ਸੀ ਇੱਥੇ, ਭੱਟੀ ਮੁਸਲਮਾਨ ਸਨ। ਹਾਂਜੀ। ਬਾਕੀ ਕੋਈ ਸਾਈ ਸਨ, ਤੇਲੀ ਸਨ। ਅੱਛਾ, ਗੁਜਲਾਏ ਹੋ ਗਿਆ ਮਤਲਬ? ਗੁਜਲਾਏ ਮੇਰਾ ਮਤਲਬ ਐਵੇਂ ਨਹੀਂ ਕੰਮ। ਅੱਛਾ। ਤੇ ਇਹਨਾਂ ਤੋਂ ਹਟ ਕੇ ਮੁਸਲਮਾਨਾਂ ਤੋਂ ਇਲਾਵਾ? ਮੁਸਲਮਾਨਾਂ ਤੋਂ ਇਲਾਵਾ ਪਹਿਲਾਂ ਜਦੋਂ ਵਡੇਰਾ ਨਹੀਂ ਸੀ ਹੋਇਆ, ਉਦੋਂ ਇਹ ਲਾਭ ਸਿੰਘ ਤੇ ਵਰਿਆਮ ਸਿੰਘ ਸਨ। ਅੱਛਾ ਅੱਛਾ। ਉਹਨਾਂ ਦਾ ਚੁਬਾਰਾ ਸੀ 3 ਮੰਜ਼ਿਲਾ, ਇੱਥੇ ਅਸੀਂ ਉੱਤੇ ਚੜ ਕੇ ਬਹਿੰਦੇ ਹੁੰਦੇ ਦਾ। ਕਿਲਾ ਸ਼ਿਵਪੁਰੇ ਵਾਲਾ ਕਿਲਾ ਦਿਖਦਾ ਸੀ। ਅੱਛਾ। ਹੁਣ ਤਾਂ ਉਹਨਾਂ ਉੱਤੋਂ ਦੇੜ ਛੱਡਿਆ। ਅੱਛਾ ਅੱਛਾ। ਹਾਂ। ਤੇ ਉਹ ਇੱਕ ਇਹਨਾਂ ਦਾ ਵਰਿਆਮ ਸਿੰਘ ਦਾ ਪੁੱਤਰ ਆਇਆ ਸੀ, ਜੀਤਾ ਸਿੰਘ। ਉਹ ਸਾਡੇ ਨਾਂ ਤੇ ਉਹਨਾਂ ਖਤ ਲਿਖਿਆ ਸੀ ਵਡੇਰਿਆਂ ਦੇ ਤੇ, ਉਹ ਇੱਥੇ ਸਾਡੇ ਕੋਲ ਹੀ ਆਇਆ ਸੀ। ਉਹਨੇ ਹਮੈਨਨ ਕਾਣੇ ਹੋਣਾ ਮੈਨੂੰ ਮਿਲੋ। ਤੇ ਉਹ ਇੱਥੇ ਇੱਕ ਨਾਲ ਵਿਰਗੀ ਮੁੰਡਾ ਸੀ, 100 ਗੀਆਂ ਮਲੀਆਂ ਦਾ, ਉਹ ਸਾਡਾ ਵਾਕਫ ਸੀ। ਉਹ ਨਾਲ ਲੈ ਕੇ ਪਿੰਡ ਹੀ ਆਇਆ ਸੀ। ਫਿਰ ਪਿੰਡੋਂ ਮਕਾਨਾਂ 'ਚ ਵੇਖੇ, ਉੱਤੇ ਚੜਿਆ। ਉਹ ਸਾਰੇ ਵੇਖ ਵੋ ਕੇ ਇੱਧਰੋਂ ਗਏ, ਉਹ ਆਪਣਾ ਪਤਾ ਲਿਖ ਕੇ ਦੇ ਗਏ। ਸਮਾਣਾ ਮੰਡੀ ਉਹ ਰਹਿੰਦੇ ਸਨ ਨਾਲ, ਕੋਈ ਪਿੰਡ ਹੋਏਗਾ, ਪਿੰਡ ਹੀ ਨਾਲ ਹੀ। ਅੱਛਾ ਬਜ਼ੁਰਗ, ਜਿਹੜੇ ਇੱਥੇ ਰਹਿੰਦੇ ਹਾਂ ਸਿੱਖ, ਜਿਹਨੇ 2-3 ਘਰ, ਇਹ ਸਨ ਜਾਂ ਹੋਰ ਵੀ ਆ? ਨਹੀਂ, ਇਹ ਹੀ ਸਨ। ਅੱਛਾ। ਇਹਨੇ ਜਾਤ ਕਿਹੜੀ ਸੀ ਕੋਲ? ਵਿਰਕ। ਅੱਛਾ, ਵਿਰਕ ਸਨ। ਹਾਂਜੀ। ਅੱਛਾ ਅੱਛਾ। ਇਹ ਜਿਹੜੇ ਟਾਹਲੀ ਵਾਲੇ ਬੈਠੇ ਸਨ, ਇਹ ਸੰਧੂ ਸਨ। ਇਹ ਸੰਧੂ ਸਨ। ਹਾਂਜੀ। ਤੇ ਟਾਹਲੀ ਵਾਲੇ ਹੋਰ ਕਿਹੜੀ ਕਿਹੜੀ ਜਾਤ ਸੀ? 47 ਤੋਂ ਪਹਿਲਾਂ ਵਾਲੀ? 47 ਤੋਂ ਪਹਿਲਾਂ ਉੱਥੇ ਮਕਾਮੀ ਕੋਈ ਵੀ ਨਹੀਂ ਸੀ। ਅੱਛਾ, ਸਾਰਾ ਸਿੱਖਾਂ? 1-2 ਘਰ ਲਵਾਰਾਂ ਦੇ ਸਨ। ਅੱਛਾ। ਇੱਕ ਦੇ ਨਾਲ ਤਾਜਦੀਨ ਸੀ, ਇੱਕ ਦੇ ਨਾਲ ਦੀਨ ਮੁਹੰਮਦ ਸੀ, ਇੱਕ ਦੇ ਨਾਲ ਦੀਨ ਸੀ। ਅੱਛਾ ਅੱਛਾ। ਉਹ 3-4 ਘਰ ਉੱਥੇ ਹੀ ਸਨ। ਬਾਕੀ ਉਹ ਹੁਣ ਰਾਈਬਾਦ ਬਲਾਦਰੀ ਬੈਠੀ, ਉਹ ਤਾਂ ਬਾਅਦ ਚ ਬੈਠੀ ਨਾ। ਹਾਂਜੀ। ਤੇ ਉਹ 47 ਤੋਂ ਪਹਿਲਾਂ ਦੀ ਗੱਲ ਆਪਾਂ? ਨਹੀਂ, 47 ਤੋਂ ਪਹਿਲਾਂ ਜਿਹੜੇ ਸਨ ਬਹੁਤੇ ਸਰਦਾਰ ਸਨ। ਇਹ ਸਰਦਾਰ ਹੀ ਸਨ ਸਾਰੇ, ਸੰਧੂ? ਹਾਂਜੀ, ਸੰਧੂ ਸਨ। ਅੱਛਾ ਅੱਛਾ। ਤੇ ਬਜ਼ੁਰਗ, ਇਹ ਪਿੰਡਾਂ ਥੋੜਾ ਦੱਸਿਆ ਕਿ ਗੁਰਦੁਆਰੇ ਕਿੱਥੇ ਕਿੱਥੇ ਸਨ? ਤੁਸੀਂ ਵੇਖੇ ਦੋਵਾਂ ਪਿੰਡਾਂ ਵਿੱਚ ਆ ਗੁਰਦੁਆਰੇ? ਚੂੜਕਾਣੇ ਗੁਰਦੁਆਰਾ ਸੀ। ਨਹੀਂ, ਆਹ ਪਿੰਡਾਂ ਆਪਣੇ ਦੱਸੋ। ਇਹਨਾਂ ਦੇ ਵਿੱਚ ਗੁਰਦੁਆਰਾ ਅਸੀਂ ਤਾਂ ਗਿਰੇ ਨਹੀਂ ਜੇ ਵੇਖਿਆ ਜੇ। ਇਹ ਟਾਹਲੀ ਵਾਲੇ ਕੋਲ ਨਹੀਂ ਸੀ ਹੁੰਦਾ? ਨਹੀਂ, ਉਹਨਾਂ ਨੇ ਉਹ ਬਣਾਇਆ ਸੀ ਗੁਰਦੁਆਰਾ, ਪਰ ਮੁਕੰਮਲ ਨਹੀਂ ਸੀ, ਕੱਚਾ ਹੀ ਸੀ। ਨਹੀਂ, ਗੁਰਦੁਆਰਾ ਹੈ ਸੀ ਮਤਲਬ? ਆਏ ਸੀ। ਅੱਛਾ ਅੱਛਾ। ਉਹ ਵੇਖ ਕੇ ਵੀ ਗਏ ਸੀ ਇੱਥੇ। ਅੱਛਾ। ਤੇ ਉਹ ਹੀ ਟੱਟਾ ਟੁੱਟਾ ਹੁਣ ਤਾਂ ਉਹਦਾ ਕੰਮ ਜਿਹੜਾ, ਉਹਨਾਂ ਦੇ ਮਕਾਨ ਵੀ ਵੇਖੇ ਨੇ ਉਹਨਾਂ। ਅੱਛਾ ਅੱਛਾ। ਪਰ ਉਹ ਵੀ ਉਂਝ ਨਹੀਂ, ਦਲੀਜਾਂ ਤਿਕਰ ਅੱਧ ਤਿਕਰ ਨੀਵੇਂ ਹੋ ਗਏ ਨੇ। ਹੁਣ ਲੋਕਾਂ ਨੇ ਲਾਮਾ ਤੇ ਭਰਤੀਆਂ ਪਾ ਕੇ ਮਕਾਨ ਉੱਚੇ ਕਰ ਲਏ। ਉਹਨਾਂ ਦਾ ਕੰਮ ਜਿਹੜਾ ਉਹ ਚੱਲਦਾ। ਅੱਛਾ ਅੱਛਾ। ਹਾਂਜੀ। ਤੇ ਇੱਥੇ ਵੀ ਆ ਸੀ ਗੁਰਦੁਆਰਾ ਕਿ ਨਹੀਂ? ਆ ਭੋਏਪੁਰ? ਨਹੀਂ, ਭੋਏਪੁਰ ਗੁਰਦੁਆਰਾ ਕੋਈ ਨਹੀਂ ਸੀ। ਅੱਛਾ ਅੱਛਾ। ਭੋਏਪੁਰ ਮੜੀਆਂ ਹੀ ਸਨ ਉਰਲੇ ਪਾਸੇ।
ਜਿੱਥੋਂ ਆਪਣੇ ਉਹ ਮਰਦਿਆਂ ਨੂੰ ਸਾੜਦੇ ਸੀ। ਹਾਂ ਸਾੜਦੇ ਸਨ, ਉਹ ਮੜੀਆਂ ਅਸਾਂ ਵੇਖੀਆਂ ਨੇ, ਉਹਨਾਂ ਤੇ ਆਬਾਦੀ ਹੈ ਸਾਰੀ। ਅੱਛਾ ਅੱਛਾ। ਹਾਂਜੀ, ਇਹ ਜਿਹੜੇ ਛੱਪੜ ਨੇ ਇੱਧਰ ਛੱਡਦੇ ਪੁਰਾਣੇ ਇਹ ਅੱਜ ਬਣੇ? ਪੁਰਾਣਾ ਛੱਪੜ ਲਾਭ ਸਿੰਘ ਦੇ ਵੇਲੇ ਦਾ ਸੀ। ਸਿਰਫ ਪੁਲ ਵਾਲੇ ਰਾਹ ਹੁੰਦਾ ਸੀ ਇਸ ਪਾਸੇ, ਇਹ ਸੇਮ ਦਾ ਹੀ ਰਾਹ ਸੀ। ਇਹ ਸੇਮ ਹੀ ਉਹਨਾਂ ਤੋਂ ਬਾਅਦ ਵਿੱਚ ਨਿਕਲੀ। ਆ ਜਿਹੜੀ ਸੇਮ ਹੈ? ਹਾਂਜੀ, ਇਹ ਬਾਅਦ ਵਿੱਚ ਤੋਂ ਬਾਅਦ ਦੀ। ਬਲਦਾਬਾਦ ਦੀ। ਅੱਛਾ ਅੱਛਾ। ਹਾਂ ਅੱਛਾ ਬਜ਼ੁਰਗੋ, ਇਹ ਦੋਵਾਂ ਪਿੰਡਾਂ ਵਿੱਚ ਤੁਸੀਂ ਦੱਸਿਆ ਵੀ ਸਿੱਖ ਸਨ। ਹਾਂਜੀ, ਥੋੜਾ ਕੁ ਜਲਦੀ ਦੱਸ ਦਿਓ, ਇਹਨਾਂ ਪਿੰਡਾਂ ਵਿੱਚ ਸਿੱਖ ਹੈ ਸਨ ਨਾਲ ਦੇ ਪਿੰਡਾਂ 'ਚ ਹੋਰਾਂ 'ਚ ਤੁਹਾਨੂੰ ਪਤਾ ਹੈ? ਇੱਥੇ ਇਸਣ ਸਿੱਖ 6 ਚੱਕ ਹਾਂ ਹਾਂ ਤੇ 7 ਚੱਕ ਵੀ ਇਸਣ ਕਰ ਸਿੱਖਾਂ ਇਹਨਾਂ ਵਿੱਚੋਂ ਸਿੱਖ ਹੈ। ਹਾਂ ਇਸਣ। ਜਾਂ ਪਿੱਛੇ ਜਿਹੜਾ ਪਿੰਡ ਤੁਸੀਂ ਬੱਲੜ ਕੇ ਦੱਸਿਆ ਇੱਥੇ ਵੀ ਹੈ ਸਿੱਖ? ਇੱਥੇ ਵੀ 1-2 ਘਰ ਇਸਣ ਯਾਨੀ ਸਾਰੇ ਪਿੰਡਾਂ ਵਿੱਚ ਸਿੱਖ ਹੈ ਸਨ? ਹੈ ਸਨ, ਹਾਂਜੀ, ਥੋੜੇ ਥੋੜੇ। ਅੱਛਾ 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 ਬਜ਼ੁਰਗੋ, ਜਿਹੜਾ ਤੁਸੀਂ ਇਹਨਾਂ ਦਾ ਇੱਕ ਨਾਂ ਲਿਆ ਲਾਭ ਸਿੰਘ ਤੇ ਕਿਹੜਾ ਵਰਿਆਮ ਸਿੰਘ, ਵਰਿਆਮ, ਇਹ ਭਰਾ ਸਨ ਭਲਾ? ਇਹ ਦੋਵੇਂ ਭਰਾ ਸਨ। ਅੱਛਾ, ਇਹਨਾਂ ਦੀ ਕੋਈ ਜ਼ਮੀਨ ਦਾ ਪਤਾ? ਜ਼ਮੀਨ ਇਹ ਤੇ 45 ਮਰਬਿਆਂ ਦੇ ਮਾਲਕ ਸੀ। 45 ਮਰਬੇ ਸਨ? ਹਾਂਜੀ ਮੋਟੇ ਜ਼ਿਮੀਂਦਾਰ ਸਨ। ਹਾਂਜੀ, ਇਹ ਜਿੱਥੇ 5 ਮਰਬਿਆਂ ਦਾ ਉਹਨਾਂ ਨੇ ਕਰਾਇਆ ਸੀ, ਰਜਿਸਟਰੀ ਹੋਈ ਸੀ, ਇੰਤਕਾਲ ਹੋਇਆ ਸੀ, ਕਬਜ਼ਾ ਨਹੀਂ ਸੀ ਲਿਆ ਜਦੋਂ ਇਹਨਾਂ ਨੇ 47 ਚ। ਅੱਛਾ 47 ਚ ਕੰਮ ਪੈ ਗਿਆ। ਅੱਛਾ ਅੱਛਾ ਤੇ ਉਹ ਜੋ ਹੈ ਸੀ ਉਹਨਾਂ ਦੀ, ਉਹ ਪਈ ਰਾਜਪੂਤਾਂ ਨੂੰ ਹੀ ਹੈ। ਅੱਛਾ ਅੱਛਾ। ਹਾਂ, ਉਹੀ ਸੀ ਇਹਨਾਂ ਦੀ ਤੇ ਪਈ ਉਹਨਾਂ ਨੂੰ ਹੀ। ਇੱਥੇ ਅਬਦਲ ਆਈ, ਉਹ ਪਤਾ ਨਹੀਂ ਪਿਛਾ ਇੰਡੀਆ ਤੇ ਪੜਿਆ ਸੀ, ਉਹ ਇੱਥੇ ਆਣ ਕੇ ਉਹਨੇ ਪਵਾਈ ਸੀ। ਅੱਛਾ ਅੱਛਾ। ਹਾਂਜੀ, ਤੇ 40 ਮਰਬੇ ਜਿਹੜੇ ਇਹ ਵਾਧੇ ਸਨ। ਹਾਂ ਹਾਂ ਲਾਭ ਸਿੰਘ ਕੇ ਤੇ ਵਰਿਆਮ ਸਿੰਘ ਕੇ, ਸਾਰੀ ਬਾਕੀ ਇਹਨਾਂ ਦੀ ਰਈਅਤ ਸੀ ਇੱਥੇ। ਹਾਂ ਹਾਂ। ਇਹ ਜ਼ਮੀਨ ਜਿਹੜੀ ਇਹ ਅਸੀਂ ਕੁਲਰਾਂ ਵਾਲੇ ਦਾ ਸੀ, ਬੰਦਾ ਸਿੱਖ ਸੀ, ਉਹਦੇ ਤੋਂ ਲਈ ਸੀ। ਅੱਛਾ ਅੱਛਾ। ਪਤਾ ਕੀ ਸੀ ਨਾ ਉਹਦਾ? ਨਹੀਂ, ਅੱਛਾ, ਨਾ ਦਾ ਨਹੀਂ। ਇਹ ਪਤਾ ਵੀ ਸਿੱਖ ਸੀ ਜਿਹਦੇ ਕੋਲ ਹਾਂ, ਲਈ ਸੀ ਉਹ 47 ਤੋਂ ਪਹਿਲਾਂ ਲੈ ਲਈ? ਪਹਿਲਾਂ। ਜਾਣ ਤੋਂ ਕਦੇ ਪਹਿਲਾਂ ਦੱਸ। ਉਦੋਂ ਜੀ ਉਹ ਰਜਿਸਟਰੀਆਂ 1883 ਦੀਆਂ ਨੇ ਸਾਡੇ ਕੋਲ। ਅੱਛਾ ਅੱਛਾ। ਹਾਂਜੀ, ਉਹ ਇਹਨਾਂ ਦੇ ਇਹ ਵਸਦੇ ਇੱਥੇ ਲਈ। ਹਾਂ ਜੀ 1883 ਦਾ ਅੱਜ ਤੱਕ 150 ਸਾਲ ਹੋ ਗਿਆ ਡੇਰੇ ਤੇ ਸਾਨੂੰ ਬੈਠਿਆਂ। ਅੱਛਾ ਅੱਛਾ। ਤੇ ਇਹਨਾਂ ਦੀ ਪੈਲੀਆਂ ਜ਼ਮੀਨ ਹੈ ਭਲਾ ਪਿੰਡ ਦੀ ਕਿੰਨੀ ਕੁ ਸਾਰੀ? ਕਿੰਨੇ ਮਰਬੇ ਪਤਾ ਰਕਬਾ ਕੁੱਲ ਕਿੰਨਾ? ਕਿੰਨਾ ਦਾ? ਭੋਏਪੁਰ ਦਾ ਸਾਰਾ ਪਿੰਡ? ਸਾਰਾ ਪਿੰਡ ਦਾ ਰਕਬਾ ਜਿਹੜਾ ਹੈ, ਇਹ ਮਾਲੂ ਵਾਲਾ ਜਿਹੜਾ ਹੈ ਉਹ ਵੀ ਖੂਹ ਹੈ ਭੋਏਪੁਰ ਦਾ। ਅੱਛਾ। ਟਾਲੀ ਵਾਲਾ ਵੀ ਖੂਹ ਹੈ। ਹਾਂ ਇਹ ਬਹੁਮਲ ਨਾਲ 6 ਆਪਣਾ ਕੋਟਲੀ ਨਾਲ 7 ਚੱਕ ਨਾਲ ਬੱਲੜਕਿਆਂ ਨਾਲ ਇਹ ਸਾਰਾ ਵਿਚਲਾ ਰਕਬਾ 85 ਮਰਬੇ ਰਕਬਾ ਹੈ। 45 ਇਹਨਾਂ ਦਾ ਸੀ ਹਾਂ ਤੇ ਬਾਕੀ ਬਾਕੀ 40 ਸੀ। ਅੱਛਾ ਅੱਛਾ। ਤੇ ਇੱਥੇ ਹੋਰ ਕਿਹੜੇ ਹਨ ਸਿੱਖ? ਉਹਨਾਂ ਦਾ ਨਾਂ ਚੇਤੇ ਹੋਣਾ ਤੁਹਾਡੇ ਟਾਈਮ ਵਾਲੇ? ਨਹੀਂ, ਉਹ ਇਹਨਾਂ ਨੂੰ ਪਤਾ ਆ ਮੁੰਡੇ ਨੂੰ ਸਾਰੇ। ਉਹ ਮੇਰੇ ਕੋਲ ਵੀ ਇੱਥੇ ਆਏ ਨੇ। ਨਹੀਂ ਨਾਵਾਂ ਦਾ ਕਿਸੇ ਦਾ ਪਤਾ ਹੈ? ਕਸ਼ਮੀਰ ਸਿੰਘ ਤੇ ਲਖਵੇਰ ਸਿੰਘ, ਇਹ 2 ਨਾਂ ਨੇ। ਬਾਕੀ ਉਹਨਾਂ ਦੀਆਂ ਬੱਚੀਆਂ ਬੁੱਚੀਆਂ ਵੀ ਨਾਲ, ਵਾਈਫ ਉਹਨਾਂ ਦੇ ਆਏ ਸਨ। ਉਹ ਪਾਰ ਆਏ ਸਨ। ਇੱਕ ਉਹ ਥੋੜਾ ਆਖਰ ਤਾਂ ਮੈਂ ਜਾ ਕੇ ਪੁੱਛਣਾ ਬਜ਼ੁਰਗੋ, ਥੋੜਾ ਦੱਸਿਆ ਕਿ ਇੱਥੇ ਬਜ਼ੁਰਗ ਕੀ ਆਪਣੇ ਵੱਡੇ ਦੱਸਦੇ ਨੇ, ਬਜ਼ੁਰਗ ਹੋਰ ਵੀ ਬੈਠੇ ਨੇ ਵੀ ਐਸੇ ਇਲਾਕੇ ਦੇ ਨੇ ਕਿ ਨਹੀਂ, ਇਹ ਇੱਥੇ ਪਿੰਡ ਮਹਿਮਾਨ ਨੇ। ਇਹ ਈਸਾ ਨੇ ਪਿੰਡ, ਉਹ ਸ਼ਰਫੋ ਸ਼ਰੀਫ ਦੇ ਨਾਲ। ਅੱਛਾ ਅੱਛਾ। ਤੇ ਇੱਥੇ ਉਂਝ ਵਰਤੋਂ ਕਿਵੇਂ ਦੀ ਸੀ ਆਪਸ ਚ? ਪਿਆਰ ਮੁਹੱਬਤ ਕਿਵੇਂ ਦਾ ਸੀ ਸਿੱਖਾਂ ਦਾ ਮੁਸਲਮਾਨਾਂ ਦਾ? ਕੋਈ ਲੜਾਈ ਝਗੜੇ ਹੈ? ਉਹਨਾਂ ਨਹੀਂ ਕੋਈ ਲੜਾਈ ਝਗੜਾ ਨਹੀਂ ਸੀ, ਬਿਲਕੁਲ ਐ ਅਮਨੋ ਮਾਨ ਸੀ। ਤੇ 5 ਚੱਕ ਜਿਹੜਾ ਸੀ, ਉਹ ਜਦੋਂ ਇਹ 47 ਚ ਨਿਕਲੇ ਨੇ, ਉਦੋਂ 5 ਚੱਕ ਜਿਹੜਾ ਸੀ ਨਾ ਸਾਡੇ ਤੋਂ 4 ਚੱਕ ਰਸਾਲੇ ਦੇ ਨਾਲ 5 ਚੱਕ। ਅੱਛਾ। ਇਹਨਾਂ ਦਾ ਉਹ ਕੈਂਪ ਸੀ। ਉਹ ਕੈਂਪ ਜਿਹੜਾ ਫਿਰ ਇਹਨਾਂ ਨੇ ਬੜਾ ਉੱਥੇ ਜਥਾ ਸਨ ਇਹਨਾਂ ਦੇ। ਫਿਰ ਉਹ ਇੱਥੋਂ ਨਿਕਲੇ ਤੇ ਫਰੂਕਾਬਾਦ ਗਏ ਗੁਰਦੁਆਰੇ ਸੱਚੇ ਸੌਦੇ। ਹਾਂ ਚੂੜਕਾਣਾ ਲਸਦੀਂਦਾ ਸੀ। ਨਹੀਂ, ਜਦੋਂ ਇੱਥੇ ਵੱਸਦੇ ਹਾਂ ਪਹਿਲਾਂ ਜਾਣ ਤੋਂ ਪਹਿਲਾਂ ਜਦੋਂ ਵੱਸਦੇ ਹਾਂ, ਉਦੋਂ ਕੋਈ ਮੈਂ ਸ਼ਾਦੀਆਂ ਵਿਆਹਾਂ ਦੇ ਵਰਤੋਂ ਜਿਵੇਂ ਹੁਣ ਸਾਰੇ ਉਹ ਹੈ ਉਹਨਾਂ ਦੇ ਨਿਉਂਦਰੇ ਭਾਜੀਆਂ ਲਕੀਚੀਆਂ ਨੇ। ਹੈ ਸੀ? ਆਏ ਸੀ। ਅੱਛਾ। ਆਉਣ ਜਾਣ ਬਹਿਣ ਖਲੋਣ ਇਕੱਠਾ, ਜਿਵੇਂ ਇੱਕ ਹੁਣ ਆ ਮਸੀਹ ਬਲਾਦਰੀ। ਹਾਂ ਉਹ ਹੁਣ ਸਾਡੇ ਨਾਲ ਵਰਤਾਨ ਤਾਂ ਉਹਨਾਂ ਦਾ ਹੁਣ ਵੀ ਹੈ। ਹਾਂ ਉਹ ਵੀ ਉਹਨਾਂ ਨਾਲ ਵੀ ਹੈ ਸੀ ਸਿੱਖਾਂ ਹਿੰਦੂਆਂ ਨਾਲ? ਸਿੱਖਾਂ ਨਾਲ ਵੀ, ਉਹਨਾਂ ਨਾਲ ਵੀ ਹੈ ਸੀ। ਅੱਛਾ ਅੱਛਾ। ਹਾਂ, ਉਹਨਾਂ ਨਾਲ ਨਿਉਂਦਰਾ ਭਾਜੀ ਮਤਲਬ ਹੈ ਸੀ। ਹਾਂ, ਲੈਣ ਦੇਣੇ ਸੀ। ਉਹ ਵਈ ਵੇਖਾਂ ਦੇ ਉਹ ਕੋਲ ਨਾਮ ਹੀ ਦੱਸ ਦਿੰਦੇ ਉਹਨਾਂ ਦੇ। ਅਜੇ ਵੀ ਲਿਖੇ ਨੇ ਨਾਮ? ਉਹ ਵਈਆਂ ਤੇ ਲਗੀਚੇ ਨੇ ਉੱਥੇ। ਤਾਂ ਉਹ ਇੰਜ ਕਰਕੇ ਹਮਝੇ ਪਏ ਨੇ, ਪਤਾ ਨਹੀਂ ਸਾਨੂੰ, ਪਤਾ ਨਹੀਂ ਵੀ ਕੀ ਦਿੱਤਾ ਹੈ ਉਹਨਾਂ ਤੇ ਕੀ ਲਿਆ ਹੈ। ਅੱਛਾ ਅੱਛਾ। ਉਹ ਕਾਪੀ ਦੇ ਸਹੀ ਨਹੀਂ ਹੁੰਦੇ ਸੀ ਉਹ ਤਾਂ ਜਿਹੜੇ ਲਿਖੀ ਚੈਨਲ ਦੇ ਦੱਸਣ ਦਾ। ਲਿਆਓ ਜੇ ਲੱਭ ਜਾਂਦੇ, ਲਿਆਓ ਲੱਭ ਤੂੰ ਅੰਦਰ ਲਿਆ ਇਹ ਕਰਨੇ ਮਾੜਾ ਛਾੜ ਵਹਾ ਦਾਂਗੇ ਤੁਹਾਨੂੰ। ਆਹੋ, ਨਿਉਂਦਰੇ ਵਾਲੀ ਵੀ ਹੈ ਤੇ ਦੂਜਾ ਬਜ਼ੁਰਗੋ ਤੁਹਾਡੀ ਜ਼ਮੀਨ ਇੱਥੇ ਕਿੰਨੀ ਹੁਣ? ਸਾਡੇ ਕੋਲ ਜ਼ਮੀਨ ਇੱਥੇ ਹੈ ਕੋ 42 ਕਿੱਲੇ। ਅੱਛਾ ਅੱਛਾ।
ਯਾਨੀ ਜਦੋਂ ਸਿੱਖ ਗਏ ਨੇ ਉਦੋਂ ਵੀ ਐਸੀ ਨਹੀਂ ਕਿ ਬਾਅਦ ਚ ਵੀ ਲਈ ਮੁੱਲ? ਨਹੀਂ ਮੁੱਲ ਵੀ ਲਈ, ਉਹ ਲਈ ਬਸ ਇਸ ਤਰ੍ਹਾਂ। ਅੱਛਾ, ਤੇ ਕੋਈ ਆਪਣੇ ਤੁਹਾਡੇ ਡੇਰੇ ਤੇ ਤੁਸੀਂ ਕਹਿੰਦੇ ਵੀ ਇੱਥੇ ਰਹਿ ਰਹੇ ਸੀ 47 ਤੋਂ ਪਹਿਲਾਂ? ਹਾਂਜੀ, ਇੱਕ ਸਾਡਾ ਚਾਚਾ ਰਹਿੰਦਾ ਸੀ, ਇੱਕ ਮੇਰਾ ਵਾਲਦ ਰਹਿੰਦਾ ਹਾਂ ਹਾਂ। ਸੀ, ਇੱਕ ਸਾਡਾ ਤਾਇਆ ਹੁੰਦਾ ਸੀ, ਉਹ ਮਾਨਾ ਵਾਲੇ ਹੁੰਦਾ ਸੀ। ਮਾਨਾ ਵਾਲੇ ਉਹਨੂੰ 40 ਕਿੱਲੇ ਉੱਥੇ ਪੈਲੀ ਹੁੰਦੀ, ਤੇ ਇਹ ਮੁੱਲ ਲਈ ਸੀ ਅਸੀਂ। ਮੁੱਲ ਲਈ ਸੀ। ਤੇ ਮੈਂ ਕਿਹਾ ਜ਼ਿਮੀਂਦਾਰ ਜਿਹੜੇ ਆਂਦੇ ਉਹਨਾਂ ਕੋਲ ਇੱਕ ਦੂਸਰਾ ਆਣ ਕੇ ਬਹਿੰਦੇ ਬੰਦੇ ਨਾ, ਕੋਈ ਲਾਭ ਸਿੰਘ ਜਾਂ ਕੋਈ ਐਵੇਂ ਦਾ ਆਂਦੇ ਹੁੰਦੇ ਤੁਹਾਡੇ? ਆਂਦੇ ਸਨ ਉਹ ਗੱਲ ਕੋਈ ਸੁਣਾਓ ਨਾ, ਉਹ ਸਾਡੇ ਹੁੰਦਿਆਂ ਤਾਂ ਨਹੀਂ ਨਾ ਹੁੰਦੇ ਰਹੇ, ਬੁੱਢਿਆਂ ਨਾਲ। ਬੁੱਢਿਆਂ ਦੀ ਮੈਂ ਗੱਲ, ਬੁੱਢਿਆਂ ਦੀ ਉਹ ਸਾਡੇ ਵੀ ਅਸੀਂ ਤੁਹਾਡੇ ਕੋਲ ਬਹਿਨੇ, ਤੁਹਾਡੇ ਕੋਲ ਗੱਲਾਂ ਸੁਣਦੇ। ਜਿੱਦਣ ਉਹ ਗਏ ਨੇ ਨਾ ਇੱਥੋਂ ਵਾਪਸ ਉਧਰ ਕੈਂਪ ਲੈ, ਉਸ ਤੋਂ ਰਾਤ ਟਾਹਲੀ ਵਾਲੇ ਦੇ ਜਿਹੜੇ ਸਨ ਸਰਦਾਰ, ਉਹ ਆਏ ਨੇ ਇੱਥੇ ਐਸ ਵੱਟ ਦੇ ਉੱਤੇ, ਇਹ ਜਿਹੜਾ ਬੰਨਾ ਹੈ ਨਾ ਇਹਦੇ ਉੱਤੇ, ਇੱਥੇ ਛੱਪੜ ਸੀ। ਵਾਲਦ ਸਾਹਿਬ ਇੱਧਰ ਸਨ, ਤੇ ਇਹਨਾਂ ਨੇ ਉਹਨਾਂ ਨੇ ਆਵਾਜ਼ ਮਾਰੀ ਵੀ ਆ ਕੋ ਅਮਾਨਤ ਹੈ ਸਾਡੀ, ਤੁਸੀਂ ਰੱਖ ਲਓ, ਜੇ ਅਸੀਂ ਵਾਪਸ ਆ ਗਏ ਤੇ ਲੈ ਲਾਂਗੇ, ਜੇ ਨਾ ਵਾਪਸ ਆਏ ਤੇ ਤੁਹਾਡੇ ਕੰਮ ਆ ਜਾਏ। ਅੱਛਾ, ਉਹਨੇ ਕਿਹਾ ਵੀ ਤੁਹਾਡਾ ਸਾਡਾ ਜਿਹੜਾ ਹੈ ਨਾ ਉਹ ਕੰਮ ਗਿਆ ਮੁੱਕ, ਅੱਗੇ ਅਸੀਂ ਇੱਕ ਦੂਜੇ ਦੇ ਭੈਣ ਭਰਾ ਸਾਂ। ਅੱਜ ਹੁਣ ਇਹ ਗੱਲ ਏ ਵੀ ਇਹ ਨਹੀਂ ਪਤਾ ਕਿ ਮੈਂ ਤੁਹਾਡਾ ਦੁਸ਼ਮਣ ਹਾਂ ਜਾਂ ਤੁਸੀਂ ਮੇਰੇ ਦੁਸ਼ਮਣ। ਇਹ ਜੋ ਕੁਛ ਹੈ ਤੁਹਾਡਾ, ਤੁਸੀਂ ਲੈ ਜਾਓ, ਸੱਟ ਜੋ ਮਰਜ਼ੀ ਕਰ ਦਿਓ, ਮੈਂ ਇਹ ਨਹੀਂ ਲੈਣਾ। ਅੱਛਾ ਅੱਛਾ, ਹਾਂ, ਉਦੋਂ ਵੀ ਅਸੀਂ ਇੱਥੇ ਸਾਂ ਐਡਰ। ਅੱਛਾ, ਬਜ਼ੁਰਗੋ ਇੱਥੇ ਜਿਹੜੇ ਰਹਿੰਦੇ ਸਨ ਸਿੱਖ, ਉਹਨਾਂ ਦੇ ਪੈਲੀਆਂ ਕਿਉਂਕਿ ਉਦੋਂ ਬੋਰ ਤੇ ਹੈਗੋ ਨਹੀਂ ਸਨ, ਆਂਦੇ ਖੂਹ ਸਨ। ਹਾਂਜੀ, ਇਹ ਕੋਈ ਮਸ਼ਹੂਰ ਖੂਹ ਹਜੇ ਵੀ ਨਾ ਜਿਨ੍ਹਾਂ ਦੇ ਨਾਂ ਹੋਣ? ਖੂਹ ਇਹ ਗੰਜਾ ਖੂਹ ਹੈ ਜਿੱਥੇ ਅਸੀਂ ਬੈਠੇ ਹਾਂ। ਹਾਂ, ਇਸ ਤੋਂ ਅੱਗੇ ਉਹ ਖੂਹ ਹੈ, ਇਹ ਤੁਹਾਡਾ ਫਿਰ ਹੋਣਾ? ਇਹ ਸਾਡਾ ਖੂਹ, ਇਹ ਅਸਾਂ ਆਬਾਦ ਕੀਤਾ। ਜਿਹਦਾ ਤੁਹਾਨੂੰ ਪਤਾ ਨਾ, ਉਹਦਾ ਨਾਮ ਹੀ ਦੱਸਿਆ ਜੀ। ਅੱਛਾ, ਉਹ ਜਿਹੜਾ ਹੈ ਉਹ ਜੌੜਿਆਂ ਵਾਲਾ ਸੀ। ਅੱਛਾ, ਉਹ ਲਾਭ ਸਿੰਘ ਦਾ ਸੀ। ਲਾਭ ਸਿੰਘ, ਉਹ ਬੋੜ ਵਾਲਾ? ਨਹੀਂ ਆ ਉਹਨਾਂ ਸਾਡੇ ਨਾਲ ਇਹ ਰਕਬਾ ਉਹਨਾਂ ਦਾ ਸੀ। ਅੱਛਾ, ਤੇ ਬਾਂਦੇ ਤਾਂ ਫਿਰ ਮਜਾਰੇ ਸਨ, ਭੱਟੀ ਬਾਂਦੇ ਸਨ ਮੁਸਲਮਾਨ। ਇਸ ਤੋਂ ਅੱਗੇ ਉਹ ਸਫੇ ਵਾਲਾ ਆ ਜਾਂਦਾ। ਅੱਛਾ ਅੱਛਾ, ਇਧਰ ਨਾਲ ਲਿਦੜਾ ਵਾਲਾ ਸੀ। ਇਹ ਕਿਹਨਾਂ ਦੇ ਹਨ? ਇਹ ਵੀ ਮੁਸਲਮਾਨ, ਇਹ ਇਹਨਾਂ ਦੇ ਸਨ। ਅੱਛਾ ਅੱਛਾ, ਇਹ ਸੰਧੂਆਂ ਦੇ ਸਨ, ਆ ਜਿਹੜੇ ਪਰਾਂ ਇੱਕ। ਠੀਕ ਹੈ ਯਾਰ, ਸਾਨੂੰ ਕੋਈ ਵੇਲਾ। ਅੱਛਾ, ਠੀਕ ਹੈ। ਇਹਦੇ ਤੋਂ ਪਰਾਂ ਕਾਣਿਆਂ ਵਾਲਾ ਹੈ, ਹਾਂ ਹਾਂ, ਉਹ ਇਹਨਾਂ ਸੰਧੂਆਂ ਦਾ ਸੀ। ਅੱਛਾ ਅੱਛਾ, ਇਹਦੇ ਤੋਂ ਉੱਤੇ ਕੁੜੀਆਂ ਵਾਲਾ ਹੈ, ਉਹ ਵੀ ਸੰਧੂਆਂ ਦਾ ਸੀ। ਇਹ ਟਾਹਲੀ ਵਾਲੇ ਬੈਠੇ ਸਨ, ਇਹ ਵਾਂਦੇ ਇੱਥੇ ਆਣ ਕੇ। ਅੱਛਾ ਅੱਛਾ, ਇੱਥੇ ਆਣ ਕੇ ਵਾਂਦੇ ਸਨ। ਇਹਦੇ ਤੋਂ ਬਾਅਦ ਇੱਧਰ ਇੱਕ ਨਾਈਆਂ ਵਾਲਾ ਆ ਗਿਆ, ਪਰਾਂ ਪੱਟੀਆਂ ਦਾ ਆ ਗਿਆ ਸੀ, ਸੌਂਸੀਆਂ ਦਾ। ਉਹ ਉਦੋਂ ਵੀ ਇੱਥੇ ਸਨ ਤੇ ਹੁਣ ਵੀ ਇੱਥੇ ਹੀ ਨੇ। ਅੱਛਾ ਅੱਛਾ, ਹਾਂਜੀ, ਤੇ ਇਸ ਤੋਂ ਅੱਗੇ ਫਿਰ ਉਹ ਭਾਈ ਇੱਕ ਹੁੰਦਾ ਸੀ, ਉਹ ਇੱਥੇ ਕੁਜਰਾ ਵਾਲੇ ਦਾ ਸੀ। ਅੱਛਾ, ਉਹ ਭਾਈ ਵਾਲਾ ਉਹਦੇ ਨਾਂ ਦੇ ਜੀਤਾ ਸਿੰਘ, ਆਹ ਆਪਣੇ ਹੱਥੀਂ ਤੇ ਲਿਖ ਕੇ ਗਏ ਉਦੋਂ ਸਮਾਣਾ ਮੰਡੀ, ਸਰਦਾਰ ਜੀਤਾ ਸਿੰਘ ਵੱਲ ਸਮਾਣਾ ਮੰਡੀ, ਤਹਿਸੀਲ ਜ਼ਿਲ੍ਹਾ ਪਟਿਆਲੇ ਦੇ ਨੇ। ਨਹੀਂ, ਇਹ ਤਰੀਕ ਦੇ 1 ਉਹ ਤਾਂ 21/8 ਉਹ ਤਾਂ ਪਹਿਲਾਂ ਦਾ ਲਿਖੀਚਾ ਹੈ। ਮੈਂ ਤਾਂ ਆਏ ਉਹ ਆਪਣਾ ਲਿਖ ਗਿਆ। ਨਹੀਂ ਆਹ 47 ਤੋਂ ਬਾਅਦ ਲਿਖ ਕੇ ਦੇ ਗਏ ਨਾ। ਇਹ ਤਾਂ ਇਹਨਾਂ ਬੱਚਿਆਂ ਦੇ ਹੁੰਦਿਆਂ ਦੀ ਗੱਲ ਹੈ। ਨਹੀਂ ਮੈਂ ਪੁਰਾਣੀ ਗੱਲ ਕਰਨੇ ਆ ਪਹਿਲਾਂ। ਨਿਉਂਦਰਾ ਬੂਦ ਮਹਾਨ ਦਾ ਉਹ ਨਹੀਂ ਹੁਣ ਉਹ ਕਿਸੇ ਰਜਿਸਟਰ ਪਿਛਲੇ ਸਾਰੇ ਆਏ ਉਹ ਨੇ। ਨਹੀਂ ਯਾਰ, ਇਹ ਸਾਡੇ ਪਿੰਡ ਦੀਆਂ ਜਿਹੜੇ ਨੇ। ਹਾਂ ਇਹ ਵਿਰਕ ਨੇ। ਪਿੰਡ ਇੱਕ ਘਰ ਹੀ ਸੀ ਨਾ, ਲਾਭ ਸਿੰਘ ਹੋਣੇ। ਹਾਂ, ਰਜੀਤ ਸਿੰਘ ਵਿਰਕ ਬਲਰਾਮ ਸਿੰਘ। ਜਦੋਂ ਲਾਭ ਸਿੰਘ ਕੋਈ ਐਵੇਂ ਦਾ ਕੋਈ ਸਿੱਖ ਇੱਥੇ ਤੁਹਾਡੇ ਇਸ ਪਿੰਡ ਦਾ, ਭੋਏਪੁਰ ਦਾ, ਜਾਂ ਜਿਹੜਾ ਹੈ ਟਾਹਲੀ ਵਾਲਾ, ਜਿਹਦੇ ਨਾਲ ਤੁਹਾਡੇ ਅੱਬਾ ਜੀ ਦਾ, ਤੁਹਾਡੇ ਦਾਦੇ ਦਾ ਜ਼ਿਆਦਾ ਪੀਚ ਹੋਵੇ, ਕੋਈ ਹੈ ਸੀ ਐਵੇਂ ਦਾ ਜਿਹਨਾਂ ਨਾਲ ਜ਼ਿਆਦਾ ਸੀ? ਨਹੀਂ, ਉਹਨਾਂ ਨਾਲ ਭੈਣਾਂ ਭਰਾਵਾਂ ਸਾਰਿਆਂ ਨਾਲ ਹੀ ਪੀਚ, ਸਾਰਿਆਂ ਦੇ ਨਿਉਂਦਰੇ ਭਾਜੀਆਂ ਲਿਖੀਆਂ। ਹੋਰ ਕੋਈ ਪਿਆਰ ਮੁਹੱਬਤ ਦੀ ਗੱਲ ਕਿਸੇ ਨਾਲ ਦੇ ਪਿੰਡ ਦੀ ਕੋਈ ਸਿੱਖ ਮਸ਼ਹੂਰ ਐਵੇਂ ਦਾ ਸੀ ਕੋਈ ਗੱਲ? ਨਹੀਂ, ਮਸ਼ਹੂਰ ਇੱਥੇ ਹੋਏ ਕਿਆ ਵਾਲੇ ਸਨ। ਮੀਏ ਨੀਸ ਕੇ ਹੁਣ ਉਹ ਇਹਨਾਂ ਦੀ ਬਲਾਦਰੀ ਸੀ, ਉਹ ਇੱਥੇ ਹੀ ਨੇ। ਉਹ ਮੁਸਲਮਾਨ ਹੋ ਗਏ ਸਨ, ਔਰ ਇਹਨਾਂ ਨੇ ਉਹਨਾਂ ਨੂੰ ਘੱਲਿਆ ਵੀ ਸੀ ਵੀ ਮੈਂ ਵੀ ਮੁਸਲਮਾਨ ਹੋਣਾ। ਇਹ ਅੱਗੋਂ ਇੱਥੇ ਕੋ ਮਲਕ ਸਨ, ਉਹਨਾਂ ਤੋਂ ਇਹਨਾਂ ਨੇ ਕੋ ਪੈਸੇ ਪੂਸੇ ਲੈਣੇ ਸਨ। ਮਲਕਾਂ ਕੋਲੋਂ ਪੈਸੇ ਲੈਣੇ ਸਨ। ਵਰਿਆਮ ਸਿੰਘ ਕੇ ਲਾਭ ਸਿੰਘ ਕੇ। ਅੱਛਾ ਜਿਵੇਂ ਉਧਾਰ ਦੂਰ ਇੱਕ ਦੂਰ ਕੋਲ ਲਈਦਾ ਆ ਲਈਦਾ ਚੱਲਦਾ। ਹਾਂ, ਉਹ ਰਾਜ ਹੀ ਸੌ ਰਹੇ। ਉਹ ਕਾਲੀਏ ਦੇ ਕੋਲ ਬਾਸੀ ਵਾਲੀ ਟਾਪਸ ਦਿੰਦੀ,
ਉੱਥੇ ਸੌਂ ਰਹੇ। ਇਹ ਵਰਨਾਮ ਸਿੰਘ ਨੇ ਘਲਾਇਆ ਉਹਨੂੰ ਮਲਕਾਂ ਨੂੰ ਕਿ ਤੁਸੀਂ ਉਹਨੂੰ ਕਹੋ ਵੀ ਸਾਨੂੰ ਮੁਸਲਮਾਨ ਕਰ ਲੈ। ਲਾਭ ਸਿੰਘ ਨੇ। ਲਾਭ ਸਿੰਘ, ਅੱਛਾ ਅੱਛਾ। ਵਰਨਾਮ ਸਿੰਘ ਤਾਂ ਉਹਦਾ ਭਰਾ ਸੀ, ਛੋਟਾ ਸੀ। ਅੱਛਾ, ਇਹ ਉੱਥੇ ਗਿਆ ਤੇ ਰਾਤ ਵਿੱਚ ਇੱਕ ਕੋਲ ਰਾਤ ਸੌਂ ਰਿਹਾ। ਅੱਛਾ, ਵੀ ਉਹ ਪੈਸੇ ਨਾ ਦੇਣੇ ਪਾਉਂਦੇ, ਇਹਨਾਂ ਦਾ ਟੁਰੀ ਜਾਣਾ। ਅੱਛਾ, ਮੇਰੇ ਆਉਂਦੇ ਨੂੰ ਚੱਲ ਜਾਣ। ਮੇਰੇ ਆਉਂਦਿਆਂ ਨੂੰ ਚਲੇ ਜਾ। ਅੱਛਾ ਅੱਛਾ। ਉਹ ਉੱਥੇ ਤੋੜ ਆਪਣੀ। ਅੱਛਾ, ਕੋਈ ਫਾਇਦਾ ਨਹੀਂ ਹੋਣਾ ਮੁੜ ਕੇ ਸਾਨੂੰ ਕਹਿਣ ਦਾ। ਮਿਹਰਬਾਨੀ ਜ਼ਰਾ। ਹਾਂ, ਅੱਛਾ। ਇਹ ਫਿਰ ਵਾਪਸ ਆ ਗਏ। ਫਿਰ ਉਹ ਇਥੋਂ ਭਿੱਖੀ ਕੈਂਪੇ 'ਚ ਟੁਰ ਗਿਆ ਸੀ। ਭਿੱਖੀ ਕੈਂਪੇ 'ਚ ਟੁਰ ਗਏ ਸਨ। ਅੱਛਾ, ਉਹ ਰਾਤ ਨੂੰ ਆਉਂਦੇ ਸਨ ਇੱਥੇ ਪਿਛਾ ਫੇਰਾ ਮਾਰਨ। ਕੈਂਪ ਦੇ ਵਿੱਚੋਂ ਵਾਪਸ ਪਿੰਡ 'ਚ ਵੀ ਆਉਂਦਾ ਫਿਰ? ਪਿੰਡ 'ਚ ਫੇਰਾ ਮਾਰਨ ਆਉਂਦੇ ਸਨ ਘੋੜੀਆਂ ਤੇ। ਮੇਰਾ ਜਿਹੜੇ ਕੋਲ ਜਵਾਨ ਸਨ। ਹਾਂ ਹਾਂ। ਇੱਥੇ ਇੱਕ ਮੀਆਂ ਮਾਂ ਵਾਲੀ ਇੱਕ ਕਾਰਾ ਹੁੰਦਾ ਸੀ। ਅੱਛਾ। ਉਹਦਾ ਇੱਕ ਪੁੱਤਰ ਉਹ ਗਿਆ ਕਿਤੇ ਇੱਧਰ ਉਹਨਾਂ ਦੇ ਨਾਲ ਰਲ ਕੇ ਮੁੰਡਿਆਂ ਛੁੰਡਿਆਂ ਦੇ ਵੀ ਵੇਖੀਏ ਕੁਛ ਲੈ ਆਈਏ। ਉਹ ਗਏ ਤੇ ਉਹ ਲਿਆਂਦਾ ਲਿਉਂਦਾ ਕੁਝ ਵੀ ਨਾ। ਇੱਕ ਮੰਜੀ ਸੀ ਉੱਥੇ ਕਿਤੇ ਪਈ, ਉਹ ਫੜ ਲਈ ਉਹਨੇ। ਉਹ ਮਗਰ ਲੱਗ ਗਏ। ਉਹਨਾਂ ਨੇ ਇੱਥੇ ਬਲਬ ਮਾਰੀ। ਉਹ ਬੰਦਾ ਜਿਹੜਾ ਹੜ ਆਇਆ ਸੀ ਉਹ ਬੰਦਾ ਮਰ ਗਿਆ। ਅੱਛਾ ਅੱਛਾ। ਬਲਬ ਨਾਲ ਉਹਨਾਂ ਮਾਰ ਦਿੱਤਾ ਸੀ। ਫਿਰ ਉਹਨਾਂ ਉਧਰ ਜਾ ਕੇ ਨਾ ਮਾਦਰਤ ਕੀਤੀ। ਫਿਰ ਖਾਤਾ ਆਇਆ ਨਾ ਮੀਏ ਮਾਂ ਵਾਲੀ ਦੀ ਵੀ ਸਾਨੂੰ ਪਤਾ ਨਹੀਂ ਸੀ ਵੀ ਤੁਹਾਡਾ ਪੁੱਤਰ ਹੈ। ਅਸੀਂ ਤਾਂ ਸਮਝਿਆ ਸੀ ਕੋਈ ਹੋਰ ਹੈ ਤੇ ਸਾਡੇ ਹੱਥੋਂ ਮਰ ਗਿਆ ਤੇ ਸਾਨੂੰ ਮਾਫ ਕਰ ਦਿਆ। ਅੱਛਾ ਅੱਛਾ। ਉੱਥੇ ਜਾ ਕੇ ਖਤ ਪਾਇਆ ਉਹਨਾਂ? ਉਹਨਾਂ ਜਾ ਕੇ ਖਤ ਪਾਇਆ। ਪਤਾ ਉਹਨਾਂ ਨੂੰ ਲੱਗ ਗਿਆ ਵੀ ਪੁੱਤਰ ਇਮਾਮ ਅਲੀ ਦਾ ਸੀ। ਅੱਛਾ ਅੱਛਾ। ਕੁਕਾਰੇ ਦਾ। ਬਸ ਉਹ ਇਸ ਤਰ੍ਹਾਂ ਕੰਮ ਚੱਲਦੇ। ਅੱਛਾ ਅੱਛਾ। ਇਹਨਾਂ ਨੇ ਤਾਂ 6 ਚੱਕ ਵਾਲਿਆਂ ਨੇ ਬਾਗ ਵੀ ਲਾਇਆ ਸੀ। ਮੈਂ ਉਹ ਅਗਲੇ ਦਿਨ ਗਿਆ ਵਾ, ਥੋੜੇ ਦਿਨ ਹੀ ਹੋ ਗਏ। ਤੇ ਉਹਨਾਂ ਦੀਆਂ ਜਿਹੜੀਆਂ ਉਹ ਬਣੀਆਂ ਸਨ ਨਾ ਨਹਾਉਣ ਵਾਲੀਆਂ ਵਾਸ਼ਰੂਮਾਂ, ਉਹਨਾਂ ਦੇ ਵਿੱਚ ਵਾਸਤੇ ਉਹ ਰਗੜਾਈ ਹੋਈ ਸੀ। ਅਜੇ ਵੀ ਉਹਨਾਂ ਦੀ ਚਮਕ ਇੰਝ ਸੀ ਬਿਹਤਰੀਨ। ਉਹ ਜੋ ਥੱਲੇ ਆ ਗਈਆਂ ਨੀਵੀਆਂ ਸਲੋਂ ਹੋ ਗਈਆਂ। ਜ਼ਮੀਨ ਬਾਲਾਮਾ ਦੇ ਭਰਤੀਆਂ ਪੈ ਪੈ ਕੇ ਉੱਚੀਆਂ ਹੋ ਗਈਆਂ। ਉਹ ਜਿਹੜਾ ਕੰਮ ਉਹਨਾਂ ਦਾ ਨੀਵਾ ਹੋ ਗਿਆ। ਅੱਛਾ ਬਜ਼ੁਰਗੋ, ਜਦੋਂ ਉਦੋਂ ਆਪਣੀ ਈਦ ਕੁਰਬਾਨੀ ਵਾਲੀ ਆਉਂਦੀ ਸੀ ਤੇ ਉਦੋਂ ਤਾਂ ਨਹੀਂ ਕੋਈ ਝਗੜਾ ਹੁੰਦਾ ਕੁਰਬਾਨੀ ਤੋਂ? ਯਾਨੀ ਕਹਿੰਦੇ ਨਾ ਕਿ ਗਾਂ ਕਰੋ ਜਾਂ ਨਾ ਕਰੋ, ਐਵੇਂ ਦਾ ਕੋਈ ਹੈ ਸੀ ਮਸਲਾ ਜਾਂ ਨਹੀਂ? ਨਹੀਂ ਹੈ ਸੀ ਮਸਲਾ। ਅੱਛਾ। ਮਸਲਾ ਉਹ ਇਹ ਸੀ ਕਿ ਅਸੀਂ ਪਿੰਡ ਮਕਾਨ ਸਾਡੇ ਵੀ ਇਹ ਸਨ ਭੋਏਪੁਰ ਦੇ ਵਿੱਚ। ਸਾਡੀ ਰਿਹਾਇਸ਼ ਉੱਥੇ ਸੀ। ਤੇ ਜਦੋਂ ਕੁਰਬਾਨੀ ਆਉਂਦੀ ਸੀ ਨਾ, ਸਾਡਾ ਜਿਹੜਾ ਦਾਦਾ ਸੀ ਨਾ ਸੱਜਣ, ਉਹ ਇੱਕ ਇਨਾਮਵਾਰ ਬੰਦਾ ਸੀ। ਉਹਨੇ ਉੱਥੇ ਚੌਕ ਦੇ ਵਿੱਚ ਇਹਨਾਂ ਦੇ ਸਾਹਮਣੇ ਗਾਂ ਜਿਹੜੀ ਉਹ ਸੇਵਾ ਕਰਦਾ ਸੀ। ਅੱਛਾ। ਹਾਂਜੀ। ਤੇ ਉਹ ਇਹਨਾਂ ਦਾ ਫਿਰ ਇਸ ਵਜ੍ਹਾ ਤੋਂ ਉਹ ਤਗੜੇ ਸਨ, ਇਹ ਥੋੜੇ ਸਨ। ਇਹਨਾਂ ਫਿਰ ਉਥੋਂ ਉਦੋਂ ਹੀ ਉਹ ਚੁੱਕ ਕੇ ਆਪਣਾ ਸਮਾਨ ਸਮੂਨ ਤੇ ਇੱਥੇ ਡੇਰਾ ਜ਼ਮੀਨ ਦੇ ਵਿੱਚ ਬਣਾ ਲਿਆ। ਅੱਛਾ ਅੱਛਾ। ਹਾਂਜੀ। ਅੱਛਾ ਬਜ਼ੁਰਗੋ, ਇਹ ਪਿੰਡ ਦਾ ਨੰਬਰਦਾਰ ਕੌਣ ਹੁੰਦਾ ਸੀ ਭੋਏਪੁਰ ਦਾ ਉਦੋਂ? ਕੋਈ ਚੇਤਾ ਜਿਹੜਾ ਸੀ? ਮੁਸਲਮਾਨਾਂ ਦਾ, ਸਿੱਖਾਂ ਦਾ ਸੀ ਕੋਈ? ਨਹੀਂ ਇਹ ਉਹਨਾਂ ਦਾ ਸੀ। ਅਕਸਰੀਅਤ ਉਹਨਾਂ ਦੀ। ਲੰਬਰਦਾਰ ਵੀ ਉਹਨਾਂ ਦੇ ਹੀ ਹੋਣਾ। ਟਾਲੀ ਵਾਲੇ ਇੱਥੇ ਵੀ ਬਹੁਤੇ ਤੁਸੀਂ ਦੱਸਿਆ ਸਿੱਖ ਸਨ, ਇੱਥੇ ਵੀ ਉਹਨਾਂ ਦੀ? ਨਹੀਂ ਬਹੁਤੇ ਕੋਈ ਨਹੀਂ ਸਨ। ਉਹ ਇਹਨਾਂ ਦੀ ਬਲਾਦ ਮਾੜੇ ਸਨ। ਉਹ ਟਾਲੀ ਵਾਲੇ ਟੁਰ ਗਏ। ਇਹ ਲਾਭ ਸਿੰਘ ਜਿਹੜਾ ਹੈ ਨਾ, ਇਹ ਬੰਦਾ ਹੁਣ 40 ਮਰਬਿਆਂ ਦਾ ਮਾਲਕ ਸੀ। ਉਹਦੇ ਕੋਲ ਬੰਦੇ ਉਂਝ ਦੇ ਬੜੇ ਸਨ। ਉਹਨੇ ਇੰਜ ਕੰਮ ਕੀਤਾ ਵੀ ਉਹਨੇ ਇਹਨਾਂ ਨੇ ਜ਼ਮੀਨਾਂ ਇਧਰ ਦੇ ਦਿੱਤੀ। ਹੁਣ ਟਾਲੀ ਵਾਲਾ ਕਿਤੇ, ਉਹ ਜ਼ਮੀਨ ਕਿਤੇ ਸਾਡੇ ਤੋਂ ਵੀ ਅੱਗੇ ਵੇ। ਇਹ ਜਿਹੜੇ ਜਾਂਦੇ ਸਨ ਨਾ, ਇਹ ਕਾਣਿਆਂ ਵਾਲੇ ਨੂੰ ਜਾਂ ਇਹ ਲਖਵੀਰ ਸਿੰਘ ਕੇ, ਇਹ ਉਦੋਂ ਇਹਨਾਂ ਦੀ ਤਾਂ ਬਚਪਨ ਹੋਣੀ ਹੈ ਕਿ ਬਚਪਨ ਤੋਂ ਇਹਨਾਂ ਦੀ ਪਲੈਸ਼ ਉਧਰ ਦੀ ਹੋਣੀ। ਇਹ ਇੱਥੇ ਆਉਂਦੇ ਸਨ, ਇੱਥੇ ਸਾਡੇ ਖੂਹ ਤੇ ਨਹਾਉਂਦੇ ਸਨ। ਅੱਛਾ। ਲਖਵੀਰ ਸਿੰਘ ਕੇ? ਆਹੋ। ਅੱਛਾ ਅੱਛਾ। ਉਹ ਜਿਹੜਾ ਇਹਨਾਂ ਦਾ ਮਾਮਾ ਸੀ ਨਾ, ਮਾਮਾ ਸੀ ਕਿ ਚਾਚਾ ਸੀ, ਬਲਾਦਰੀ ਸੀ, ਉਹ ਇੱਥੇ ਆਉਂਦਾ ਸੀ। ਉਦੋਂ ਮੇਰੀ ਉਮਰ ਕੋਈ ਤਕਰੀਬਨ 9 ਸਾਲ ਹੋਣੀ ਹੈ, 10 ਹੋਣੀ। ਅੱਛਾ ਅੱਛਾ। ਉਹ ਇੱਥੇ ਆਉਂਦਾ ਸੀ। ਤੂੰ ਮੈਂ ਆਖਿਆ ਵੀ ਉਦੋਂ ਉਹ ਜਵਾਨ ਸੀ। ਤੂੰ ਇਹ ਨਾ ਆਖਣਾ ਵੀ ਇਹ ਉਧਰੋਂ ਇੰਡੀਆ ਚੋਂ ਆਇਆ, ਤਲੋਕਾ ਹੈ। ਅੱਛਾ ਅੱਛਾ। ਹਾਂ। ਤੇ ਉਹ ਫਿਰ ਅੱਬੇਰਾਂ ਦੇ ਨਾਲ ਜਾਣਾ ਉਹਨੇ। ਉਹ ਅੱਬੇਰਾਂ ਦੇ ਨਾਲ ਜਾਣਾ ਇਹਨਾਂ। ਉਹ ਟਾਲੀ ਵਾਲੇ ਮਕਾਨ ਵੇਖ ਲਏ, ਉੱਥੇ ਮਿਸਤਰੀ ਬੈਠੇ ਸਨ, ਲੁਹਾਰ ਸਨ, ਛੱਤਾਂ ਦਾ ਕੰਮ ਬੜਾ ਕਰਦੇ ਸਨ। ਤੇ ਉਹਨਾਂ ਨੇ ਪੁੱਛਣਾ ਵੀ ਜੇ ਕੋਈ ਸ਼ੈ ਹੈ ਤੇ ਤੂੰ ਲੈ ਜਾ। ਉਹਨੇ ਨਹੀਂ, ਹੁਣ ਕੋਈ ਸ਼ੈ ਨਹੀਂ ਸਾਡੀ ਇੱਥੇ, ਵੈਸੇ ਹੀ ਮੈਂ ਵੀ ਮਿਲਣ ਵਾਸਤੇ ਆਇਆ। ਮਿਲ ਮੁਲ ਕੇ 8-10 ਦਿਨ ਰਹਿਣਾ ਇੱਥੇ ਤੇ ਫਿਰ ਜਾਣਾ।
ਤੇ ਗੰਡਾ ਸਿੰਘ ਵਾਲਾ ਬਾਰਡਰ ਤੋਂ ਜਿਸਲੇ ਉਹ ਪਾਰ ਲੰਘਣ ਲੱਗਾ ਨਾ, ਉਹ ਮਿਲਟਰੀ ਵਾਲਿਆਂ ਦੇ ਕਾਬੂ ਆ ਗਿਆ। ਉਹ ਧਰਤੀਆਂ ਉਦੋਂ ਤਾਰਾਂ ਨਹੀਂ ਸਨ ਲੱਗੀਆਂ ਜੀ, ਤਾਰਾਂ ਨਹੀਂ ਸਨ ਲੱਗੀਆਂ। ਹਾਂ ਹਾਂ, ਜਿਹੜੇ ਕਾਬੂ ਆ ਗਿਆ ਉਹਨੂੰ ਫਿਰ ਜੇਲ੍ਹ ਹੋ ਗਈ। ਅੱਛਾ, ਉਹਨਾਂ ਨੇ ਜਾਂਦਾ ਹੈ ਕਾਬੂ। ਵਾਪਸੀ ਅੱਛਾ, ਉਹਨਾਂ ਨੇ ਖਤ ਲਿਖਿਆ ਵੀ ਇੰਜ ਹੀ ਸਾਡਾ ਬੰਦਾ ਆਇਆ ਸੀ, ਉਹ ਇੱਥੇ ਫੜਿਆ ਗਿਆ ਹੂੰ, ਤੇ ਹੁਣ ਜੇਲ੍ਹ ਹੋ ਗਈ। ਉਸ ਤੋਂ ਪਤਾ ਫਿਰ ਬਾਅਦ ਵਿੱਚ ਹੋਣ ਲੱਗਾ ਵੀ ਉਹਨਾਂ ਨੇ ਛਡਾ ਲਿਆ ਸੀ। ਅੱਛਾ, ਉਦੋਂ ਛੁੱਟੇ ਦਾ ਖਬਰ ਨਹੀਂ ਸੀ ਆਪਣੀ, ਇੱਥੇ ਫੜੀਚੇ ਦੀ ਅਪੜ ਗਈ ਸੀ। ਅੱਛਾ, ਉਦੋਂ ਅਸੀਂ ਬਾਲਸਾ ਸੀ, ਵਹਿੰਦੇ ਸਭ ਠੀਕ ਹੈ। ਉਹਨਾਂ ਖਤ ਖੁਤ ਆਇਆ ਕਿ ਇੰਨੇ ਬੰਦੇ ਪੜ੍ਹੇ ਵੀ ਨਹੀਂ ਸਨ। ਸਹੀ ਹੈ। ਅੱਛਾ ਬਜ਼ੁਰਗੋ, ਥੋੜਾ ਹੁਣ ਸਾਨੂੰ ਹਾਲਾਤ ਦੱਸਿਆ ਜਦੋਂ ਇਹ ਗਏ ਨੇ ਇੱਥੋਂ, ਉਜਾੜਾ ਹੋ ਗਿਆ, ਸਿੱਖ ਇੱਥੋਂ ਜਾਣ ਲੱਗ ਪਏ, ਮੁਸਲਮਾਨ ਉਧਰੋਂ ਇੱਧਰ ਨੂੰ ਆਉਣ ਲੱਗ ਪਏ, ਉਦੋਂ ਕੀ ਹਾਲਾਤ ਸਨ ਨਾਲ ਦੇ ਪਿੰਡਾਂ ਪੁੰਡਾਂ 'ਚ? ਕੋਈ ਲੜਾਈ ਝਗੜੇ? ਨਹੀਂ ਕੋਈ ਲੜਾਈ ਝਗੜੀ ਨਹੀਂ ਸੀ। ਉਹ ਅਮਨ ਨਾਲ ਹੀ ਗਏ ਨੇ, ਹਾਂ ਹਾਂ ਅਮਨੋ ਅਮਾਨ ਹੀ ਉਹ ਗਏ ਨੇ। ਨਾ ਉਹਨਾਂ ਦਾ ਇਹਨਾਂ ਨੇ ਸਿੱਖਾਂ ਨੇ ਮਾਰਿਆ, ਹਾਂ ਹਾਂ, ਨਾ ਹਿੰਦੂਆਂ ਨਾ ਸਿੱਖਾਂ ਤੇ ਕੋਈ ਕਤਲਾਮ ਨਹੀਂ ਹੋਈ। ਅੱਛਾ, ਤੇ ਨਾ ਇਹਨਾਂ ਮੁਸਲਮਾਨਾਂ ਨੇ ਉਹਨਾਂ ਨਾਲ ਕੋਈ ਜ਼ਿਆਦਤੀ ਕੀਤੀ। ਜਿਵੇਂ ਭੈਣਾਂ ਭਰਾਵਾਂ ਗਏ ਨੇ, ਭੈਣਾਂ ਭਰਾਵਾਂ ਕੀ ਉਹ ਵਿਦਿਆ ਹੋ ਗਏ ਨੇ ਬਸ। ਅੱਛਾ, ਹਿੰਦੂਆਂ ਦੇ ਘਰ ਵੀ ਐਸਾ ਪਿੰਡ 'ਚ ਕੋਈ? ਨਹੀਂ, ਹਿੰਦੂਆਂ ਦੇ ਕੋਈ ਨਹੀਂ। ਖੱਤਰੀਆਂ ਦੇ ਦੁਕਾਨ ਨਹੀਂ ਕੋਈ ਖੱਤਰੀ ਇੱਥੇ ਕੋਈ ਨਹੀਂ। ਅੱਛਾ, ਉਂਝ ਲਾਮ ਦੇ ਪਿੰਡਾਂ ਵਾਲੇ ਤੇ ਨਹੀਂ ਦੂਰੋਂ ਦੂਰੋਂ ਆਣ ਕੇ ਉਹ ਲੁੱਟਣ ਵਾਲੇ ਲਟੇਰੇ ਪੈਂਦੇ ਪੁੰਦੇ ਇੱਧਰ? ਜਾਣ ਤੋਂ ਪਹਿਲਾਂ ਨਹੀਂ ਕੋਈ ਜਦੋਂ ਚੱਲ ਗਏ ਹੁਣ ਬਾਅਦ ਚ ਉਹਨਾਂ ਘਰਾਂ ਨੂੰ ਦੂਰ ਦੂਰ ਆਉਂਦੇ? ਨਹੀਂ ਉਹਨਾਂ ਦਾ ਕੋਈ ਇੱਥੇ ਤਲਕ ਨਹੀਂ ਸੀ। ਹਾਂ ਹਾਂ, ਨਾਲੇ ਇਹ ਜਿਹੜੇ ਬੰਦੇ ਮਗਰ ਸਨ, ਇਹ ਡਾਢੇ ਸਨ। ਹਾਂ ਹਾਂ, ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਇਹਨਾਂ ਦੀ ਹਿਫਾਜ਼ਤ ਜਿਹੜੀ ਉਹ ਠੀਕ ਠਾਕ ਸੀ। ਇੱਥੇ ਕੋਈ ਐਸਾ ਵੈਸਾ ਕੰਮ ਨਹੀਂ ਹੋਇਆ। ਹਾਂ ਹਾਂ, ਜਿਹੜਾ ਉਹਨਾਂ ਦਾ ਮਾਲ ਡੰਗਰ ਸੀ, ਕੁਝ ਜਿਹੜੇ ਉਹਨਾਂ ਦੇ ਮਜਾਰੇ ਮਜੂਰੇ ਸਨ, ਕੁਝ ਉਹਨਾਂ ਅਜਬ ਕਰ ਲਿਆ, ਕੁਝ ਗਵਰਨਮੈਂਟ ਨੇ ਲੈ ਕੇ ਤੇ ਮਾਜਰਾਂ ਨੂੰ ਦਿੱਤਾ ਜਿਹੜੇ ਉਧਰੋਂ ਆਏ। ਅੱਛਾ ਅੱਛਾ, ਹਾਂ, ਇਹ ਸਾਡੇ ਕੋਲ ਤਾਂ ਸੁਣੀਆਂ ਇਹ ਗੱਲਾਂ। ਹਾਂ ਹਾਂ, ਉਦੋਂ ਅਸੀਂ ਤਾਂ ਹਿੱਸਾ ਕੋਲ। ਹਾਂ, ਇਹ ਤਾਂ ਜਿਵੇਂ ਤੁਸੀਂ ਸੁਣ ਕੇ ਪਤਾ ਉਹਨਾਂ ਨੂੰ। ਬਾਕੀ ਉਹ ਵਕਤ ਔਖਾ ਸੀ, ਵਕਤ ਉਹ ਔਖਾ ਸੀ। ਉਹ ਤਾਂ ਅਸੀਂ ਆਨੇ ਲਓ ਜੀ, ਇਹ ਉਜਾੜਾ ਹੋਇਆ, ਕਈਆਂ ਦੀਆਂ ਮਾਵਾਂ ਮਰ ਗਈਆਂ, ਭੈਣਾਂ ਮਰ ਗਈਆਂ, ਬੱਚੇ ਮਰ ਗਏ। ਹਾਂ, ਅਗਲੇ ਦਿਨ ਇਹ ਹੁਸ਼ਿਆਰਪੁਰੇ ਚੋਂ ਬੈਠੇ ਨੇ ਆ ਕੁਰਲਕਿਆਂ ਚ ਰਾਜਪੂਤ ਨੇ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਜਿਹੜੇ ਆਏ ਜੇ, ਹੁਣ ਅਸੀਂ ਤਾਂ ਇੱਧਰ ਤੇ ਹੀ, ਅਸੀਂ ਤਾਂ ਵੀ ਇਹ ਤਕਸੀਮ ਹੋਈ ਤੇ ਇਹ ਇੱਧਰ ਆ ਗਏ ਮਾਜਰ, ਦੂਜੇ ਉੱਧਰ ਟੁਰ ਗਏ। ਤੇ ਉਦੋਂ ਅਸਲ ਇਹ ਵੀ ਜਿੱਦਾਂ ਨੇ ਅੱਖੀ ਮੰਜ਼ਰ ਵੇਖਿਆ, ਪਤਾ ਉਹਨਾਂ ਨੂੰ। ਉਹਨੇ ਕਿਹਾ ਪੁੱਤਰਾ ਗੱਲ ਇਹ ਵੇ ਕਿ ਜਿਹੜਾ 5-4 ਸਾਲਾਂ ਦਾ, 3-4 ਸਾਲਾਂ ਦਾ ਬੱਚਾ ਹੁੰਦਾ ਸੀ ਨਾ, 2-3 ਸਾਲਾਂ ਦਾ, 2.5 ਦਾ, ਉਹ ਜਿਹੜੇ ਹਿੰਦੂ ਲੋਕ ਸਨ, ਸਿੱਖਾਂ ਨੇ ਨਹੀਂ ਕੀਤਾ। ਜਿਹੜੇ ਹਿੰਦੂ ਲੋਕ ਸਨ ਉਹਨਾਂ ਨੇ ਬਲਮ ਮਾਰਨੀ ਤੇ ਖੜਾ ਕਰ ਦੇਣਾ। ਉਹ ਤਾਂ ਇਹ ਉਹਨਾਂ ਨਾਲ ਜੇ ਪਾਕਿਸਤਾਨ ਬਣ ਗਿਆ। ਅੱਛਾ, ਹਿੰਦੂ ਕਰਦੇ ਹਨ ਬਹੁਤੇ? ਆ ਬਹੁਤੇ ਹਿੰਦੂ ਜਿਹੜੇ ਨੇ ਨਾ ਉਹ ਕਰਦੇ। ਸਹੀ, ਇਹ ਜਿਹੜੇ ਸਿੱਖ ਸਾਡੇ ਨੇ ਸਰ। ਜਦੋਂ ਫਿਰ ਉਧਰ ਚਲੇ ਗਏ ਨੇ ਤੇ ਇੱਥੇ ਕੋਈ ਮੁਸਲਮਾਨ ਹੋ ਕੇ ਤੇ ਰਿਹਾ ਇਹ ਦੋਵਾਂ ਪਿੰਡਾਂ ਵਿੱਚੋਂ? ਕੋਈ ਉਹ ਹੋਏ ਕਿ ਪਿੰਡ ਦੇ ਉੱਥੇ ਹੈ, ਉੱਥੇ ਹੋਇਆ ਬਹੁਮਨ ਕੋਈ ਸਿੱਖ ਨਹੀਂ ਸੀ ਹੈ। ਉਹ ਮਨਸੀਕ ਪਿੰਡ ਹੈ। ਅੱਛਾ, ਆ ਤੁਹਾਡੇ ਪਿੰਡਾਂ ਵਿੱਚ ਨਹੀਂ ਕੋਈ, ਇਹਨਾਂ ਦੋਵਾਂ ਚ ਕੋਈ ਸਿੱਖੋ ਮੁਸਲਮਾਨ? ਨਹੀਂ, ਕੋਈ ਨਹੀਂ ਹੋਇਆ। ਇੱਥੋਂ ਵਾਲੇ ਚਲੇ ਗਏ? ਇੱਥੋਂ ਵਾਲੇ ਟੁਰ ਗਏ। ਅੱਛਾ ਅੱਛਾ, ਅਸੀਂ ਹੁਣ ਵੀ ਆਨੇ ਵੀ ਉਹ ਅਗਰ ਮੁਸਲਮਾਨ ਹੋ ਕੇ ਇੱਥੇ ਰਹਿ ਪੈਂਦੇ ਤਾਂ ਸਾਨੂੰ ਜ਼ਿਆਦਾ ਹਾਂ, ਚਲੋ ਉਹਨਾਂ ਦਾ। ਅੱਛਾ ਬਜ਼ੁਰਗੋ, ਫਿਰ ਜਦੋਂ ਉਧਰ ਚਲੇ ਗਏ ਨੇ ਤੇ ਕਿਹੜਾ ਕਿਹੜਾ ਆਇਆ ਵਾਪਸ ਆਪਣੇ ਪਿੰਡ? ਵੇਖੋ ਜੰਮਣ ਭੋਏ ਸੀ ਉਹਨਾਂ ਦੇ ਇੱਥੇ ਰਹਿੰਦੇ, ਕੋਈ ਆਏ ਨੇ ਪਿੱਛੋਂ? ਇਹ ਲਾਭ ਸਿੰਘ ਕਿਆ ਚੋ ਜੀਤਾ ਸਿੰਘ ਆਇਆ ਸੀ। ਅੱਛਾ ਅੱਛਾ, ਤੇ ਜਾਂ ਅਟਾਲੀ ਵਾਲੇ ਦੇ ਸੰਧੂ ਨੇ 2-4 ਵਾਰੀ ਇੱਥੇ ਆਏ ਨੇ। 2-4 ਆ ਕਸ਼ਮੀਰ ਸਿੰਘ, ਅੱਛਾ, ਲਖਵੀਰ ਸਿੰਘ ਕੇ, ਕਸ਼ਮੀਰ ਸਿੰਘ ਕੇ, ਇਹ ਆਏ ਨੇ ਇੱਥੇ ਬਹੁਤ ਅੱਛਾ। ਔਰ ਉਹਨਾਂ ਦੀਆਂ ਬੀਵੀਆਂ ਵੀ ਨਾਲ ਇੱਥੇ ਆਈਆਂ। ਅੱਛਾ ਅੱਛਾ, ਹਾਂ, ਫੈਮਿਲੀ ਦੇ ਸਮੇਤ ਆਏ ਹਾਂਜੀ। ਅੱਛਾ ਅੱਛਾ, ਤੇ ਕੀ ਸੀ ਉਦੋਂ ਥੋੜਾ ਦੱਸੋ? ਪਿੰਡ ਵਾਲੇ ਫਿਰ ਉਹਨਾਂ ਨੂੰ ਕਿਵੇਂ ਦਾ ਸਲੂਕ ਦਿੱਤਾ ਜਦੋਂ ਆਏ ਸਨ? ਬੜਾ ਉਹਨਾਂ ਯੂ ਵੈਲਕਮ ਕੀਤਾ। ਹਾਂਜੀ, ਉਹਨਾਂ ਦਾ ਬੜਾ। ਉਹ ਆਪਣੀ ਜ਼ਮੀਨ ਵੇਚਣ ਗਏ ਸਨ ਤੇ ਪਰ ਬਾਲੀ ਵਾਲਾ ਪਿੰਡ ਹੈ, ਉਹ 6 ਚੱਕੇ ਚ ਕੋਟਲੀ ਚ ਪੈਂਦਾ, ਕਾਲੀਏ ਚ ਪੈਂਦਾ। ਕਾਲੀਏ ਚ ਪੈਂਦਾ ਤੇ ਉੱਥੇ ਉਹ ਉੱਪਰ ਨੇ ਸਾਡੇ, ਉਹ ਬਲਾਦਰੀ ਵੀ ਹੈ। ਅੱਛਾ ਅੱਛਾ, ਉਹ ਉੱਥੇ ਪੈਲੀਆਂ ਵੇਚਣ ਗਏ ਸਨ ਤੇ ਉਹਨਾਂ ਦੀਆਂ ਤਸਵੀਰਾਂ ਲਾਈਆਂ। ਉਹਨਾਂ ਕਿਹਾ ਬੜੀ ਗੱਲ ਹੈ ਸਾਡੇ ਕੋਲ ਆਏ ਨੇ ਤੇ ਮਹਿਮਾਨ ਨਵਾਜ਼ੀ ਤਾਂ ਮੁੜੋ ਇੱਥੇ ਅਸੀਂ ਉਹਨਾਂ ਦੀ ਕੀਤੀ। ਉਹਨਾਂ ਕਿਹਾ ਮੀਟ ਨਹੀਂ ਅਸਾਂ ਖਾਣੀ।
ਵੈਜੀਟੇਬਲ ਬਣਾਓ ਹਾਂ। ਦੂਜਾ ਫਿਰ ਉਹ ਜੋ ਇੱਥੇ ਅਸੀਂ ਆਂਡਾ ਵੀ ਨਹੀਂ ਖਾਂਦੇ। ਉਹਨਾਂ ਸਾਨੂੰ ਪਹਿਲਾਂ ਹੀ ਆ ਦਿੱਤਾ ਸੀ। ਲਾਹੌਰੋਂ ਕਿਲੇ ਤੋਂ ਮੁੰਡਾ ਲੈ ਕੇ ਆਇਆ ਸੀ, ਜਿੱਥੇ ਇਹਨਾਂ ਦਾ ਰਜੀਤ ਸਿੰਘ ਦਾ ਹੈ ਨਾ ਡੇਰਾ ਸਾਹਿਬ ਗੁਰਦੁਆਰਾ ਡੇਰਾ ਗੁਰਦੁਆਰਾ, ਕਿਉਂ ਉੱਥੇ ਉਹਨਾਂ ਦਾ ਕੈਂਪ ਸੀ ਨਾ। ਮੁੰਡੇ ਨੂੰ ਘੱਲਿਆ ਜ਼ੈਨ ਨੂੰ, ਜ਼ੈਨ ਉਹ ਤੋਂ ਕਾਰ ਤੇ ਲੈ ਕੇ ਆਏ, ਨਾਲ ਇਹ ਕੀ ਆਪਣਾ ਇਹਦੇ ਨਾਲ ਨਜ਼ਰ ਵੀ ਨਾਲ ਹੀ ਸੀ। ਇਹ ਫਿਰ ਸਿੱਧੇ ਇੱਥੇ ਆਏ, ਫਿਰ ਪਿੰਡ ਸਾਰੇ ਵਿਖਾਏ ਇਹਨਾਂ ਨੂੰ। ਇਹ ਤਾਂ ਹੋਣਾ ਉਹਨਾਂ ਪਹਿਲਾਂ ਉਸ ਤੋਂ ਕੋਈ ਲਾਭ ਸਿੰਘ ਉਹ ਤੇ ਚੰਗਾਰਾ, ਉਹਦਾ ਕਿਹੜਾ ਭਰਾ? ਵਰਿਆਮ ਸਿੰਘ। ਹਾਂ ਅੱਛਾ, ਉਹ ਖੁਦ ਨਹੀਂ ਆਏ ਬਾਅਦ ਚ? ਨਹੀਂ, ਉਹ ਖੁਦ ਨਹੀਂ ਆਏ। ਅੱਛਾ, ਖੁਦ ਨਹੀਂ ਆਏ ਤੇ ਉਹ ਇੱਥੇ ਆਂਦੇ ਨੇ ਵੀ ਇੱਥੇ ਗੱਡ ਦੇ ਉੱਤੇ ਲੱਦੇ ਆ ਸੀ, ਕੋਈ ਸਮਾਨ ਲੱਦਿਆ ਸਨ। ਅੱਛਾ, ਇਹਨਾਂ ਨੇ ਕਣਕ ਜਾਂ ਕੋਈ ਨਹੀਂ, ਕਿਸੇ ਹੋਰ ਨੇ ਲੱਦਿਆ ਸੀ। ਮੁਸਲਮਾਨ ਕਿਸੇ ਨੇ? ਹਾਂਜੀ ਮੁਸਲਮਾਨ ਨੇ ਲੱਦਿਆ ਸੀ ਜਾਂ ਸਿੱਖ ਸਨ ਉਹ, ਅੱਛਾ, ਜਾਂ ਜੋ ਕੁਝ ਵੀ। ਤੇ ਉਹ ਇੱਥੇ ਸਾਡੇ ਕੋਲ ਛੱਡਾ ਲੈਣ ਵਾਸਤੇ ਆਏ। ਉਹਨਾਂ ਕਿਹਾ ਜੀ ਸਾਡਾ ਗੱਡਾ ਫਸ ਗਿਆ ਤੇ ਸਾਡੇ ਛੱਡੇ ਨਹੀਂ ਕੰਮ ਕਰਦੇ, ਤੇ ਉਹ ਸਾਨੂੰ ਕਢਾ ਦਿਓ। ਅੱਛਾ ਅੱਛਾ। ਤੇ ਉਹ ਅੱਬਾ ਨਾਲ ਗਿਆ, ਉਹਨੇ ਉਹ ਛੱਡਾ ਲਈ ਗਿਆ, ਉੱਥੇ ਲਿਜਾ ਕੇ ਜੁੱਤਾ ਤੇ ਹੁਣ ਇੱਕ ਪਾਸੇ ਉਹਨਾਂ ਦੇ ਦੋਵੇਂ ਹੀ ਨਾ ਕੰਮ ਕਰਨ। ਅੱਛਾ, ਉਹ ਇੱਕ ਪਾਸੇ ਉਹਨਾਂ ਤੇ ਇਹ ਜਿਹੜਾ ਵਰਿਆਮ ਸਿੰਘ ਸੀ, ਇਹਨੇ ਕਿਹਾ ਇੱਕ ਪਾਸੇ ਤੁਸੀਂ ਸਾਡਾ ਚੋ, ਇੱਕ ਪਾਸੇ ਮੈਂ ਲੱਗਣਾ। ਅੱਛਾ, ਉਹ ਗੱਡਾ ਕੱਢ ਦਿੱਤਾ, ਲੱਦਿਆ ਲਤਾਇਆ। ਏਡੇ ਜਵਾਨ ਸਨ, ਏਡੇ ਜਵਾਨ ਸਨ। ਹਾਂ, ਇੱਕ ਵਾਰ ਸਾਡਾ ਜਿੰਨਾ ਜ਼ੋਰ ਹੈ, ਸਾਡੇ ਜਿੰਨਾ ਜ਼ੋਰ। ਖਾਂਦੇ ਵੀ ਤੇ ਬਾਬੇ ਉਦੋਂ ਇੰਨੀ ਸਨ ਨਾ, ਬਦਾਮਾਂ ਦੀਆਂ ਬੋਰੀਆਂ ਨਾਲ ਉਹਨੂੰ ਖਾਂਦੇ ਸਨ, ਨਾਲ ਦੇਸੀ ਘਿਓ। ਮੁਸਲਮਾਨ ਸਾਰੇ ਉਹਦੇ ਬਾਬੇ ਨਹੀਂ ਸਨ, ਭਾਵੇਂ ਮੁਸਲਮਾਨ ਵੀ ਉਦੋਂ ਤਾਂ ਇੱਥੇ ਭੱਠਿਆਂ ਦਾ ਜਾਂ ਕਿਸੇ ਚੀਜ਼ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਇਹ ਵਰਿਆਮ ਸਿੰਘ ਨਾਲ ਗੱਡਾ ਕੱਢਿਆ ਸੀ। ਇਹ ਤਾਂ ਸਾਡੇ ਸੁਣਨ ਚ ਇਹ ਗੱਲ ਆਈ ਵੀ ਆ ਜਿਹੜੀਆਂ ਇੱਟਾਂ ਨੇ ਦਿੱਲੀ ਤੋਂ ਆਈਆਂ ਨੇ। ਇਹ ਜਿਹੜੀਆਂ ਸਾਡੇ ਕਿਲੇ ਚੁਬਾਰਾ ਬਣਿਆ ਹੈ ਆਲਾਪ ਸਿੰਘ ਦਾ ਜਿਹੜਾ, ਹਾਂਜੀ, ਇਹ ਦਿੱਲੀ ਤੋਂ ਇੱਟਾਂ ਆਈਆਂ ਨੇ ਊਠਾਂ ਤੇ। ਅੱਛਾ, ਹਾਂਜੀ, ਸਹੀ ਹਾਂਜੀ। ਤੇ ਇਹ ਤੁਹਾਨੂੰ ਫਿਰ ਜਦੋਂ ਆਏ ਸਨ ਲਾਭ ਸਿੰਘ ਦਾ ਮੁੰਡਾ ਦੱਸਿਆ ਕਿ ਦੂਸਰੇ ਸ਼ਿੰਗਾਰੇ ਦਾ? ਵਰਿਆਮ ਸਿੰਘ। ਜੀਤਾ ਸਿੰਘ ਉਹਦਾ ਨਾਂ ਕੀ? ਜੀਤਾ ਸਿੰਘ। ਰਜੀਤ ਜਿਹਨੂੰ ਰਜੀਤ ਸਿੰਘ। ਅੱਛਾ ਅੱਛਾ, ਉਹ ਆਇਆ ਫਿਰ ਗਿਆ ਆਪਣਾ ਪਿੰਡ? ਹਾਂਜੀ, ਅਸੀਂ ਨਾਲ ਗਏ ਆ ਉੱਥੇ ਪਿੰਡ ਉਹਨਾਂ ਦੇ ਮਕਾਨਾਂ ਚ ਉੱਤੇ ਚੜੇ, ਉੱਥੇ ਬੈਠੇ ਰਹੇ, ਚਾਹਾਂ ਪੀਤੀਆਂ ਉੱਥੇ। ਉਹ ਰਾਜਪੂਤਾਂ ਕੋਲ ਨੇ, ਰਾਜਪੂਤ ਨੇ ਨਾ, ਉਹ ਵੀ ਉਧਰ ਦੇ। ਉਹ ਜਿਹੜੇ ਸਾਹੂਕਿਆਂ ਦਾ ਮੁੰਡਾ ਨਾਲ ਆਇਆ ਸੀ, ਉਹ ਉਹਨਾਂ ਦੇ ਤਲਕ ਵਾਲੇ ਸਨ। ਅੱਛਾ ਅੱਛਾ, ਉਹ ਮੁਸਲਮਾਨ ਹੋ ਗਏ ਸਨ, ਉਹਨਾਂ ਦੇ ਉਧਰ ਟੁਰ ਗਏ ਸਨ। ਅੱਛਾ ਅੱਛਾ, ਜਿਹੜੇ ਉਹ ਸਾਹੂਕਿਆਂ ਵਾਲੇ ਵਿਰਗ ਸਨ ਨਾ, ਉਹ ਟੁਰ ਗਏ ਸਨ। ਕੁਛ ਉਹਨਾਂ ਦੀ ਬਲਾਦਰੀ ਟੁਰ ਗਈ ਸੀ, ਬਾਕੀ ਇੱਥੇ ਉਹ ਇਹਨੇ ਫਿਰ ਆਖਿਆ ਵੀ ਅਸਾਂ ਜਾਣਾ ਉਧਰ, ਤੇ ਉਹਨਾਂ ਕੇ ਸਾਡੇ ਕੋਲ ਟੁਰ। ਉਹ ਜਿਹੜੇ ਉਹਨਾਂ ਅੱਗੇ ਨਾਂ ਲਿਆ, ਔਰ ਜੀਤਾ ਸਿੰਘ ਅੱਗੇ, ਉਹਨੇ ਆਖਿਆ ਵੀ ਮੈਂ ਜਾਣਾ ਹੈ। ਤੇ ਉਹਨਾਂ ਮੁੰਡਿਆਂ ਆਖਿਆ ਵੀ ਜਿਨ੍ਹਾਂ ਕੋਲ ਤੂੰ ਜਾਣਾ ਉਹ ਸਾਡੇ ਵਾਕਫ ਨੇ, ਸਾਡੇ ਬੇਲੀ ਨੇ। ਉਹ ਫਿਰ ਸਿੱਧੇ ਇੱਥੇ ਆਏ, ਕਿਉਂ ਖਤ ਪੱਤਰ ਸਾਡੇ ਨਾਂ ਤੇ ਇੱਥੇ ਆਉਂਦਾ ਸੀ। ਇਸ ਵਜ੍ਹਾ ਤੋਂ ਆਉਂਦਾ ਸੀ ਕਿ ਇਹ ਮਨਸੀਕ ਨੇ, ਇੱਥੋਂ ਦੇ ਰਹਿਣ ਵਾਲੇ। ਜਿਹੜੇ ਮਹਾਜਰ ਆਏ ਨੇ ਉਹਨਾਂ ਨੂੰ ਛੁੱਟਿਆਂ ਨੂੰ ਕੀ ਪਤਾ, ਉਹਨਾਂ ਦੇ ਨਾਲ ਚੰਗੇ ਦਿਨ ਲੰਘੇ ਸਨ ਤੇ ਘੱਟ ਹੁੰਦਾ ਸਾਡੇ ਕੋਲ। ਉਹਨਾਂ ਇਹ ਫੈਮਿਲੀ ਸਮੇਤ ਕੇ ਬਾਅਦ ਚ ਆਏ ਨੇ? ਹਾਂਜੀ, ਆ ਹੁਣ ਆਏ ਨੇ, ਇਹ ਤਾਂ ਹੁਣ। ਅੱਛਾ ਅੱਛਾ, ਪਾਰ ਵੀ ਆਇਆ, ਪਰਾਰ ਵੀ ਆਇਆ, 2-3-4 ਸਾਲ ਹੋ ਗਏ ਤੁਹਾਡੇ ਕੋਲ। ਫਿਰ ਅਸੀਂ ਨਨਕਾਣੇ ਉਹਨਾਂ ਨੂੰ ਮਿਲ ਕੇ ਵੀ ਆਏ ਆ। ਹਾਂਜੀ, ਉੱਥੇ ਫਿਰ ਜਾ ਕੇ ਅਸੀਂ ਉਹਨਾਂ ਨੂੰ ਮਿਲੇ ਵੀ। ਅੱਛਾ ਅੱਛਾ, ਹਾਂ, ਉਹਨਾਂ ਕੋਲ 5-6 ਘੰਟੇ ਬੈਠੇ ਰਹੇ। ਜਦੋਂ ਫੈਮਿਲੀ ਸਮੇਤ ਆਏ ਨੇ, ਉਹ ਤੇ ਓਪਨ ਵੀ ਤੇ ਆਏ ਹੋਣੇ, ਤੇ ਫਿਰ ਤੁਹਾਡੇ ਕੋਲ ਰਹੇ ਰਾਤ? ਨਹੀਂ, ਰਾਤ ਨਹੀਂ ਰਹੇ, ਉਹਨਾਂ ਨੂੰ ਕਿਲੇ ਚੋਂ ਹੀ ਲਿਆਂਦਾ। ਅੱਛਾ ਅੱਛਾ ਅੱਛਾ, ਹਾਂ, ਉਹ ਇੱਕ ਤਾਂ ਚੀਨ ਦੀ ਸੀ ਬੋਡੀ, 에ਅਰਪੋਰਟ ਤੇ ਹੁੰਦੀ ਉੱਤੇ। ਅੱਛਾ ਅੱਛਾ। ਤੇ ਬਾਬਾ ਜੀ, ਤੁਸੀਂ ਅੱਗੇ ਇੱਕ ਗੱਲ ਸੁਣਾ ਰਹੇ ਸੀ ਕਿ ਕੋਈ ਸਿੱਖ ਹੋਰ ਸੀ ਜਿਹੜਾ ਤਾਰਾਂ ਨਹੀਂ ਸਨ ਲੱਗੀਆਂ ਜਦੋਂ ਵੰਡ ਹੋਣ ਤੋਂ 10 ਸਾਲ ਬਾਅਦ ਲਾ ਲਓ ਜਾਂ 5 ਸਾਲ ਬਾਅਦ ਲਾ ਲਓ, ਉਹ ਕੌਣ ਹੁੰਦਾ ਹੁੰਦਾ ਸੀ ਜਿਹੜਾ ਰਾਜ ਫਿਰ ਭੜੀਚਾ ਜੇਲੇ? ਉਹਦਾ ਫਿਰ ਦੱਸੇ ਵਾਕਿਆ। ਉਹ ਤਾਰਾਂ ਲੱਗੀਆਂ ਤੋਂ ਬਾਅਦ ਵਿੱਚ, ਮੇਰਾ ਮਤਲਬ ਵੰਡ ਹੋਣ ਤੋਂ ਬਾਅਦ ਵਿੱਚ ਪਤਾ ਨਹੀਂ ਉਹ 2 ਸਾਲਾਂ ਬਾਅਦ ਆਇਆ, 4 ਬਾਅਦ ਆਇਆ ਜਾਂ 5। 10 ਦਿਨ ਉਦੋਂ ਤਾਰਾਂ ਨਹੀਂ ਸਨ ਲੱਗੀਆਂ। ਜਦੋਂ ਮੈਂ ਉਹਨੂੰ ਵੇਖਿਆ ਉਦੋਂ ਦੀ 35-40 ਸਾਲ ਉਮਰ ਸੀ। ਜਵਾਨ ਸੀ ਫੁੱਲ? ਹਾਂਜੀ, ਫੁੱਲ ਜਵਾਨ ਸੀ, ਰੰਗ ਉਹਦਾ ਸਾਂਵਲਾ ਜਿਹਾ ਸੀ। ਅੱਛਾ ਅੱਛਾ, ਤੇ ਜਵਾਨ ਸੀ। ਤੇ ਉਹ ਲਖਵੀਰ ਸਿੰਘ ਕਿਹਾ ਦੱਸਿਆ ਵੀ ਸੀ ਬਈ ਇਹ ਉਹ ਸਾਡਾ ਲੱਗਦਾ ਹੈ। ਵਾਕਈ ਉਹ ਗਏ ਨੇ ਪਹਿਲੇ ਦਿਨ ਜਿੱਦਣ ਇੱਥੇ ਉਹ ਇਹਨਾਂ ਨੇ ਮੇਰੇ ਨਾਲ ਨਜ਼ਰ ਮੁਲਾਕਾਤ ਹੋਈ ਹੈ ਨਾ। ਉਹ ਫਰੂਕਾਬਾਦ ਦਾ ਸੀ ਮੁੰਡਾ, ਇੱਕ ਜਲਾਹ ਸੀ ਤੇ ਇੱਕ ਰਾਣਾ ਸੀ। ਉਹਨਾਂ ਦੀ ਕੋਤਰ ਲਾਈਟ ਸੀ, ਉਹ ਇੱਥੇ ਆਇਆ ਸੀ। ਉਹਨੇ ਆਣ ਕੇ ਪੁੱਛਿਆ ਸੀ ਬਟਾਲੀ ਵਾਲੇ ਡੇਰੇ ਤੇ ਜਾਣਾ ਤੇ ਆਸਕੀਆਂ ਦੇ ਡੇਰੇ ਤੇ ਜਾਣਾ। ਅੱਛਾ ਅੱਛਾ, ਉਹ ਫਿਰ ਬੰਦਿਆਂ ਉਹਨੂੰ ਆਖਿਆ ਵੀ ਆਸਕੀਆਂ ਦਾ ਡੇਰਾ ਹੋਏ। ਅੱਛਾ ਅੱਛਾ,
ਉਹ ਜਿਹੜੇ ਇੱਥੇ ਆਇਆ ਮੈਨੂੰ ਆ ਫਾਲਜ ਜਿਹਾ ਹੋਇਆ ਸੀ ਤੇ ਮੈਂ ਅੰਦਰੋਂ ਮੈਨੂੰ ਆਵਾਜ਼ ਮਾਰੀ ਆ ਜੋ ਬਾਹਰ ਨਿਕਲੇ ਤੇ ਉਹ ਅੱਗੇ ਮੈਂ ਤਾਂ ਕਿਹਾ ਟੋਪੀਆਂ ਵਾਲੇ ਬੇਲੀ ਕੋ ਦਰਸ ਮੰਗਣ ਵਾਲੇ ਉਹਨਾਂ ਕਿਹਾ ਜੀ ਆ ਸਰਦਾਰਾਂ ਨਾਲ ਤੁਹਾਡੀ ਗੱਲ ਕਰਾਣੀ ਇੰਡੀਆ 'ਚ। ਅੱਛਾ ਅਲਫੂ ਪਿੰਡ ਦੇ ਰਹਿੰਦੇ ਨੇ ਤੇ ਉਹ ਇੱਥੇ ਟਾਲੀ ਵਾਲੇ ਰਹਿ ਕੇ ਗਏ ਨੇ। ਉਹਨਾਂ ਨਾਲ ਫਿਰ ਗੱਲਬਾਤ ਹੋਈ ਤੇ ਉਹ ਜ਼ੈਨ ਨੇ ਫਿਰ ਉਹ ਵਿਖਾਈ ਤਾਂ ਉਹ ਤਸਵੀਰ ਤੇ ਉਹਨੇ ਕਿਹਾ ਟਾਲੀ ਵਾਲਾ ਵਿਖਾਇਆ। ਉਹਨੇ ਕਿਹਾ ਪਿੱਪਲ ਇੱਕ ਕੇ ਦੂਜਾ ਵੀ ਪਿੱਪਲ ਇੱਥੇ ਸੀ, ਅਸੀਂ ਉਦੋਂ ਨਹਾਉਂਦੇ ਹੁੰਦੇ ਸਾਂ ਉਸ ਖੂਹ ਤੇ। ਇਹਨੇ ਕਿਹਾ ਉਹ ਅਸੀਂ ਤਾਂ ਪਿੱਪਲ ਮੈਂ ਪੱਟ ਛੱਡਿਆ, ਉਹ ਅਸਾਂ ਮਕਾਨ ਬਣਾ ਲੈਣੇ ਇਸ ਪਾਸੇ ਚੱਪੜ ਸੀ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਅਸੀਂ ਕਾਣਿਆਂ ਵਾਲੇ ਤੇ ਜਾਂਦੇ ਸਾਂ ਤੇ ਵਾਪਸ ਅਸੀਂ ਆਉਂਦੇ ਉਹ ਖੂਹ ਤੇ ਨਹਾਉਂਦੇ ਸਾਂ। ਅੱਛਾ ਤੁਹਾਡੇ ਬਾਬੇ ਸੱਜਣ ਵਾਲੇ ਖੂਹ ਤੇ। ਅੱਛਾ ਹਾਂਜੀ ਮਹਾਰਾਜ ਉਹਨਾਂ ਦੀ ਦਾਸਤਾਨ ਜਿਹੜੀ ਹੈ ਨਾ ਉਹ ਸਮਝ ਲਓ ਵੀ ਐਵੇਂ ਉਹ ਟੁਰ ਗਏ, ਅਸੀਂ ਇੱਧਰ ਰਹਿ ਗਏ। ਮਹਾਰਾਜ ਉਹ ਕਲਮਾ ਪੜ ਜਾਂਦੇ, ਉਹ ਤਾਂ ਆਂਦੇ ਨੇ ਖਾਲਿਸਤਾਨ ਬਣਾਈਏ। ਉਹਨਾਂ ਨੂੰ ਸਾਡੇ ਨਾਲ ਬਹੁਤਾ ਪਿਆਰ, ਇੰਜ ਉਹਨਾਂ ਬਹੁਤ ਜ਼ਿਆਦਾ ਆਪਣੇ ਜੰਮਣ ਭੋਜਨਾਂ ਨਾਲ ਬਹੁਤ ਉਹਨਾਂ ਅੱਗੇ ਔਲਾਦ ਨੂੰ ਵੀ। ਹਾਂਜੀ ਅੱਗੋਂ ਇਹ ਪੋਤਰੇ ਪੁੱਤਰੇ ਉਹ ਆ ਜਾਂਦੇ ਨੇ ਤਾਂ ਆ ਕਸ਼ਮੀਰ ਸਿੰਘ ਕੇ ਜਿਹੜੇ ਆਏ ਸਨ ਉਹਨਾਂ ਦੀ ਔਲਾਦ ਵੀ ਆਈ ਹੈ ਇੱਥੇ। ਮਾਈਆਂ ਉਹਨਾਂ ਦੀ ਆਈ ਹੈ, ਨੂੰਹ ਦੀ ਆਈ ਹੈ। ਅੱਛਾ ਟਾਲੀ ਵਾਲੇ ਦੇ ਟਾਲੀ ਵਾਲੇ ਦੇ। ਅੱਛਾ ਫਿਰ ਹੋਰ ਮਕਾਨ ਵੀ ਵੇਖੇ। ਬਾਬੇ ਕੀ ਹੁੰਦਾ ਨਾਂ ਹੈ ਬਾਬਾ ਨੂਰੀ ਕੈਂਬੋ ਨੇ। ਪਿਆਰ ਮੁਹੱਬਤ ਉਦੋਂ ਫਿਰ ਕਿਵੇਂ ਦਾ ਹੁੰਦਾ ਸੀ? ਬੜਾ ਤੇ ਵਿਆਹਾਂ ਭੈਣਾਂ ਦਾ ਹਜਾ ਕਿਵੇਂ ਦਾ ਸੀ ਹੁਣ ਤੋਂ ਪਹਿਲਾਂ? ਉਹਨਾਂ ਦਾ ਇਹ ਵੇ ਇੱਥੋਂ ਸਾਡੇ ਕੋਲੋਂ 3-4 ਕਿਲੋਮੀਟਰ ਸਟੇਸ਼ਨ ਹੈ ਦੂਰ ਬਾੜੀਆਂ ਵਾਲਾ। ਅੱਛਾ ਤੁਹਾਡੇ ਤੋਂ ਇੱਥੋਂ ਸ਼ੇਖਪੁਰੋਂ ਚੱਲੇ ਤੇ ਬਾੜੀਆਂ ਵਾਲੇ ਸਟਾਪ ਹੋਣਾ, ਗੱਡੀ ਟ੍ਰੇਨ ਨੇ ਉੱਥੇ ਕਰਨਾ। ਤੇ ਜਿਹੜੇ ਇਥੋਂ ਇਹ ਜਾਂਦੇ ਸਨ ਨਾ ਸਿੱਖ ਬਾੜੀਆਂ ਵਾਲੇ, ਉਹ ਇਹਨਾਂ ਨੂੰ ਵੀ ਕੰਮ ਪੈਂਦਾ, ਇਹ ਵੀ ਗੱਡੀ ਤੇ ਸਾਡੇ ਨਾਲ ਹੀ ਚੜ੍ਹਦੇ ਸਨ ਵਡੇਰਿਆਂ ਦੇ। ਤੇ ਜੇ ਕਿਸੇ ਦਾ ਧੀ ਪੁੱਤਰ ਜਾਂ ਨੂੰਹ ਜਾਂ ਜੀ ਕਿਸੇ ਦੇ ਲੱਗੇ ਹੁੰਦੇ ਨਾ ਪੈਦਲ, ਤੇ ਸਾਡਾ ਜਿਹੜਾ ਇਹ ਲਾਭ ਸਿੰਘ ਸੀ ਨਾ, ਇਹਨੇ ਘੋੜੀ ਆਪਣੀ ਉਹਨਾਂ ਨੂੰ ਦੇ ਦੇਣੀ ਵੀ ਉੱਥੇ ਬਹੁਤ ਲੈ ਜਾਓ, ਜਿਹੜੀ ਮਰਜ਼ੀ ਭਾਵੇਂ ਸਾਈਆਂ ਦਾ। ਅੱਛਾ ਹਾਂ ਉਹਨਾਂ ਨੂੰ ਆਣਾ ਵੀ ਤੂੰ ਸਾਡੇ ਪਿੰਡ ਦਾ ਜਵਾਈ ਹੈ, ਤੂੰ ਐ ਘੋੜੀ ਲੈ ਤੇ ਆ ਬੱਚੀ ਨੂੰ ਉੱਤੇ ਬਾ ਤੇ ਤੂੰ ਜਾ, ਮੈਂ ਪੈਦਲ ਆ ਜਾ। ਜਿਹੜਾ ਲਾਭ ਸਿੰਘ ਸੀ ਉਹਦੀ ਇੰਜ ਦੀ ਸੀ ਕਿ ਜਿੰਨੀ ਜਿਹੜਾ ਬੰਦਾ ਇਧਰੋਂ ਜਾਂਦਾ ਸੀ ਨਾ ਉਹਦੇ ਨਾਲ ਮਜੂਰੇ ਜਿਹੜੇ ਉਹਨੇ ਰੱਖੇ ਉਹ ਇੱਕ ਘੋੜੀ ਤੇ ਜਿਹਨੇ ਦੇ ਲਾਭ ਸਿੰਘ ਜਾਂਦਾ ਸੀ ਉਧਰੋਂ ਜਿਹੜਾ ਕੰਮੀ ਸੀ ਉਹ ਫੜ ਕੇ ਲਿਆਉਂਦਾ ਸੀ, ਉੱਤੇ ਨਹੀਂ ਸੀ ਬਹਿ ਕੇ, ਉੱਤੇ ਨਹੀਂ ਸੀ ਬਹਿੰਦਾ। ਚੌਧਰੀ ਦੀ ਘੋੜੀ? ਚੌਧਰੀ ਦੀ ਘੋੜੀ। ਅੱਛਾ ਤੇ ਉਹ ਜਦੋਂ ਆਉਂਦੇ ਸਨ ਜੀ ਉੱਥੇ ਸਾਈਆਂ ਦੀ ਵੀ ਉੱਤਰ ਬੈਠੀ ਨਾ ਬੱਚੀ ਤੇ ਨਾਲ ਜਵਾਈ ਏ, ਉਹਨੇ ਆਪ ਪੈਦਲ ਆਉਣਾ ਤੇ ਉਹਨੂੰ ਉੱਤੇ ਬਾਅਦ ਤੁਸੀਂ ਜਾਓ ਪੁੱਤਰਾ ਦੀ ਇੰਜ ਦਾ ਸਲੂਕ ਸੀ ਉਹਨਾਂ ਦਾ। ਬਾਬਾ ਜੀ ਦੱਸਦੇ ਉਦੋਂ ਸਿੱਖ ਜਿਹੜੇ ਨੇ ਇਨਸਾਫ ਪਸੰਦ ਬੜੇ ਸਨ, ਬੜਾ ਇਨਸਾਫ ਸੀ, ਅਦਲ ਸੀ ਉਦੋਂ ਸਾਰਿਆਂ ਜੀ, ਅਦਲ ਸੀ, ਹੇਰਾ ਫੇਰੀ ਕੋਲ ਮੁਸਲਮਾਨਾਂ ਜੀ ਯਾਨੀ ਜਿੰਨੇ ਵਡੇਰੇ ਉਸ ਟਾਈਮ ਇੱਥੇ ਆ ਡੇਰੇ ਤੇ ਉਹਨਾਂ ਦੇ ਹੁੰਦੇ ਜੋ ਇੱਥੇ ਸਾਡੇ ਵਡੇਰੇ ਬੈਠੇ ਨੇ। ਕੋਈ ਚੋਰਾਚਾਰੀ ਨਹੀਂ ਇਸ ਤਰ੍ਹਾਂ ਹੁਣ ਵੀ ਡੰਗਰ ਬੱਜੇ ਨੇ, ਉਦੋਂ ਵੀ ਇੰਜ ਜਰਮਾਨ ਆਪ ਸੁੱਤੇ ਨੇ। ਹਾਂ ਅਸੀਂ ਅੰਦਰ ਵੜ ਕੇ ਸੌ ਰਹੇ ਨੇ। ਉਹ ਵੀ ਉਹਦਾ ਨਾਂ ਸੀ, ਉਹਨੇ ਪਿੰਡ ਦੇ ਚਪੇਰੇ ਢਾਬ ਇੱਕ ਬਣਵਾਈ ਸੀ ਜਿੰਦੇ ਚ ਬੰਦਾ ਡੁੱਬੇ ਨਾ ਤੇ 2 ਕਿੱਲਿਆਂ ਦੇ ਵਿੱਚ ਉਹ ਢਾਬ ਸੀ। ਇਹਦੇ ਲਾਭ ਸਿੰਘ ਨੇ ਬਣਵਾਈ ਸੀ? ਹਾਂਜੀ। ਅੱਛਾ ਉਹ 2 ਕਿੱਲਿਆਂ ਦੇ ਵਿੱਚ ਸੀ 4 ਚਪੇਰੇ, ਇੱਕ ਪਾਸੇ ਉਹ ਰਾਹ ਸੀ, ਉਸ ਪਾਸੇ ਪਾਰਾ ਹੁੰਦਾ ਸੀ। ਅੱਛਾ ਤੇ ਉਹ ਪਿੰਡ ਜਿਹੜਾ ਉਹ ਢਾਬ ਦੇ ਵਿੱਚ ਮੈਂ ਆਪਣੀ ਅੱਖੀ ਵੇਖਿਆ ਕਿ ਬੰਦਾ ਜਿਹੜੇ ਵੜਦਾ ਸੀ ਨਾ ਵਿੱਚ ਛਾਲ ਗਰਮੀਆਂ ਹੀ ਨਹਾਉਂਦੇ ਨੇ ਬਾਲ, ਤੇ ਉਹ ਜਿਹੜੇ ਨਹਾਉਂਦੇ ਸਨ ਉਹ ਤਾਂ ਹੱਥ ਕਾਲਾ ਕਰਦੇ ਸਨ ਤੇ 2 ਇੰਚੀਆਂ ਬਾਹਰ ਪੋਟਾ ਦਿਸਦਾ ਸੀ, ਜਵਾਨ ਬੰਦੇ ਦਾ ਏਡੀ ਡੂੰਗੀ, 8-9 ਫੁੱਟ 10 ਫੁੱਟ ਹੈ ਸੀ। ਬਾਹਰੋਂ ਕੋਈ ਖਤਰਾ ਨਹੀਂ ਸੀ ਕਿਸੇ ਕਿਸਮ ਦਾ, ਵੀ ਬਾਹਰੋਂ ਕੋਈ ਖਤਰਾ ਨਹੀਂ, ਕੋਈ ਲਾਣੀ ਨਹੀਂ, ਕੋਈ ਦੇਣੀ ਤੇ ਅੱਗੇ ਪਾਰਾ ਹੋਣਾ। ਉਹ ਬੜਾ ਕੰਮ ਜਿਹੜਾ ਮਹਿਫੂਜ਼ ਸੀ। ਔਰ ਰਜਤ ਦੇ ਆਸਤੇ ਉਹ ਚੰਗੇ ਸਨ, ਮਾੜੇ ਨੂੰ ਬੜਾ। ਤੇ ਜਦੋਂ ਸ਼ਾਦੀਆਂ ਵਿਆਹਾਂ ਹੁੰਦੀਆਂ ਉਦੋਂ ਮੈਂ ਵੀ ਛੋਟਾ ਜਿਹਾ, ਮੈਂ ਆਪਣੀ ਅੱਖਾਂ ਨਾਲ ਵੇਖਿਆ ਕਿ ਉਦੋਂ ਜਦੋਂ ਸ਼ਾਦੀ ਹੁੰਦੀ ਸੀ ਭਾਵੇਂ ਮੁਸਲਮਾਨ ਦੀ ਭਾਵੇਂ ਈਸਾਈ ਦੀ, ਕਿਉਂਕਿ ਅਸੀਂ ਤਾਂ ਸਿੱਖ ਨਹੀਂ ਨਾ ਵੇਖੇ ਤੇਰੇ, ਉਦੋਂ ਕਿਸੇ ਦੀ ਵੀ ਹੁੰਦੀ ਸ਼ਾਦੀ ਤੇ ਉਹ ਦੁੱਧ ਬੜਾ ਦਿੰਦੇ ਆ, ਦੁੱਧ ਵੀ ਦਿੰਦੇ ਸਨ। ਫਿਰ ਇੰਜ ਕੰਮ ਕਰਨਾ, ਮੰਜੀਆਂ ਬਿਸਤਰੇ ਦੇਣੇ, ਫਿਰ ਇੰਜ ਕੰਮ ਕਰਨਾ। ਉਦੋਂ ਵੀ ਐਸੇ ਸਿੱਖਾਂ ਨਾਲ ਉਦੋਂ ਵੀ ਇੰਜ ਹੀ ਸੀ। ਅੱਛਾ। ਉਹਨਾਂ ਨੇ ਇੰਜ ਕਰਨਾ ਵੀ ਜਿਹੜੇ ਉਦੋਂ
ਚੀਨੀ ਤਾਂ ਹੁਣ ਆਈ ਹੈ, ਉਦੋਂ ਗੋੜੀ ਹੁੰਦੇ ਸਨ। ਉਹ ਮਾਈਆਂ ਨੇ ਆਣਾ ਰੋਟੀ ਦੇ ਕੇ ਆਉਣੀ, 10 ਸਿਰ ਚੌਲ ਦੇ ਦਿਓ। ਅੱਛਾ, ਉਹ ਵਿੱਚ 2 ਸੂਟ ਰੱਖ ਦੇਣੇ ਵੀ ਬੱਚੀ ਦੀ ਇਹ ਸ਼ਾਦੀ ਜਾਂ ਤੂੰ ਜੇ ਮਾੜੇ ਦੀ ਕਿਸੇ ਦੇ ਬਾਲਣ ਵੀ ਦੇ ਦਿੰਦੇ ਆ ਬਾਹਰੋਂ, ਬਾਲਣ ਵੀ ਵੱਡਿਆ ਵਾਲਾ ਉੱਥੋਂ ਕਿੱਕਰ ਮੈਂ ਹਿੱਸਾ ਨਹੀਂ ਬਣਾਇਆ ਬੇਬਾ ਜੰਗਲਾਤ ਚ। ਇਹ ਜਗ੍ਹਾ ਜਿਹੜੀ ਹੈ ਨਾ ਜੰਗਲਾਤ ਹੈ ਜੀ। ਇੱਥੇ ਤਾਂ ਕਿੱਕਰ ਬੜੇ ਸਨ, ਲੋਕਾਂ ਨੂੰ ਕੋਈ ਪਰਵਾਹ ਨਹੀਂ ਸੀ ਇੱਥੋਂ ਲੈ ਜਾਣਾ। ਉਹ ਦੁੱਧ ਵੀ ਦੇਣਾ, ਘਿਓ ਦੇਸੀ ਦੇਣਾ। ਉਦੋਂ ਡਾਲਟਾ ਤਾਂ ਸੀ ਕੋਲ ਨਾ, ਦੇਸੀ ਟੀਨਾਂ ਦੇ ਟੀਨ ਇਹਨਾਂ ਨੇ ਸਰਦਾਰਾਂ ਵੀ ਆਣ ਲੈ ਜਾਓ। ਦੇਸੀ ਘਿਓ, ਦੇਸੀ ਜਿਹੜਾ ਹੁਣ ਡਾਲਟਾ ਨਹੀਂ, ਜਿਹੜਾ ਡਾਲਟਾ ਅਸੀਂ ਹੁਣ ਉਦੋਂ 10-10 ਕਿਲੋ ਚੌਲ ਦੇ ਦੇਣੇ, ਵਿੱਚ 10-10 20 ਸਿਰ ਗੁੜ ਦੇ ਦੇਣਾ, ਨਾਲ ਕੱਪੜੇ ਦੇਣੇ, ਨਿਉਂਦਰਾ ਵੱਖਰਾ ਦੇਣਾ। ਇਹ ਭਾਜੀ ਹੈ ਜੀ। ਜਦੋਂ ਉਹਨਾਂ ਕਰਨਾ ਉਹਨਾਂ ਵੀ ਦੇਣਾ। ਜੇ ਅਸੀਂ ਕਰਦੇ ਸਾਂ ਸਾਨੂੰ ਦੇ ਦੇਣਾ, ਉਹ ਕਰਦੇ ਸਨ ਅਸੀਂ ਵੀ ਦਿੰਦੇ ਸਾਂ। ਅੱਛਾ ਅੱਛਾ। ਤੇ ਬਾਬਾ ਜੀ ਤਾਂ ਮੁਸਲਮਾਨਾਂ ਨੂੰ ਬੁਲਾਉਂਦੇ ਹਨ ਤੇ ਉਹ ਫਿਰ ਗੋਸ਼ਤ ਇਹਨਾਂ ਕੋ ਕਰਾ ਲੈਂਦੇ ਹੋਣ ਜਾਂ ਕਰਦੇ ਨਹੀਂ? ਗੋਸ਼ਤ ਕਰਦੇ ਨੇ ਹੋਣਗੇ? ਨਹੀਂ, ਉਹ ਮੀਟ ਨਹੀਂ ਸਨ ਖਾਂਦੇ। ਅੱਛਾ ਅੱਛਾ। ਹੁਣ ਚੌਲ ਜੋਲ ਜੇ ਉਹ ਖਲਵਾ ਐਵੇਂ ਜੀ ਜੇ ਉਹ ਖਾਂਦੇ ਹੋਣਦੇ ਤੇ ਉਹ ਝਟਕਾ ਕਰਦੇ ਹੋਣਦੇ। ਆਪਣਾ ਨਾ ਮਜ਼ਹਬ ਦੇ ਮੁਤਾਬਕ ਜਿਵੇਂ ਅਸੀਂ ਸਾਡੇ ਇਸਲਾਮ ਚ ਅਸੀਂ ਜ਼ਿਬਾ ਕਰਕੇ ਖਾਣਾ। ਹਾਂਜੀ, ਸਾਡੇ ਸਾਹਮਣੇ ਹੁਣ ਕੋਈ ਝਟਕਾ ਮਾਰ ਕੇ ਮੁਰਗੀ 5000 ਦੀ ਕਦੋਂ ਖਾਣਾ? ਹਾਂਜੀ ਕਰੋੜ ਵੀ ਦੇਵੇ ਤੇ ਨਹੀਂ ਖਾਂਦੇ, ਲੰਘਦੇ ਨਹੀਂ ਭਾਜੀ, ਹੈਗਾ ਨਹੀਂ ਜਾਣਾ। ਅੱਛਾ ਅੱਛਾ। ਬਸ ਇਹ ਬੜਾ ਅੱਛਾ ਸੀ ਫਿਰ। ਹਾਂਜੀ, ਬਹੁਤ ਅੱਛਾ। ਤਾਂ ਹੀ ਫਿਰ ਤੁਹਾਨੂੰ ਬਾਅਦ ਚ ਮਿਲਣ ਆਉਂਦੇ ਰਹੇ ਨਾ, ਜਿਹਦਾ ਨਾਂ ਲਿਆ ਜਿਹੜਾ ਤਾਰਾਂ ਉਹਦੇ ਨਹੀਂ ਵੱਜੇ ਤੇ ਇੰਜੀ ਆ ਜਾਣਾ। ਹਾਂ, ਇੰਜੀ ਆ ਜਾਣਾ। ਯਾਨੀ ਉਹ ਤਲਕ ਸਾਨੂੰ ਤਲਕ ਸਾਨੂੰ ਦਾ ਪਿਆਰਾਂ ਨਾਲ ਮਿਲਣਾ। ਔਰ ਖਾਤ ਘਲਦੇ ਸਨ। ਹਾਂ, ਉਦੋਂ ਪਹਿਲਾਂ ਵੀ ਉਹਨਾਂ ਨਾਲ ਮੇਲ ਕਾਨੇ ਤਿੱਕਰ ਇਹ ਮਾਝਾ ਜਿਹੜਾ ਉਹ ਸਾਰਾ ਸਿੱਖਾਂ ਦਾ। ਅੱਛਾ ਅੱਛਾ। ਮਾਝੇ ਦਾ ਵੰਸੀਕ ਪੂਰੇ ਦਾ। ਤੇ ਇਹ ਸਾਡਾ ਜਿਹੜਾ ਦਾਦਾ ਸੀ ਉਹ ਉਹਨਾਂ ਨੂੰ ਉੱਥੇ ਜਾ ਕੇ ਮਿਲਦਾ ਸੀ। ਅੱਛਾ। ਹਾਂ, ਉਹ ਇੱਥੇ ਆਉਂਦੇ ਸਨ। ਹਾਂਜੀ, ਉਦੋਂ ਫਿਰ ਸਫ਼ਰ ਤਾਂ ਹੁੰਦੇ ਸਨ ਪੈਦਲ। ਤੇ ਇਹ ਹੁਸ਼ਿਆਰ ਜਿਹੜਾ ਕਿਹੜੀ ਉਹ ਮੰਡੀ ਲੱਗਦੀ ਹੈ ਹੁਸ਼ਿਆਰਪੁਰ, ਉਰਾਂ ਕੀ ਹੋਏ ਇਹਨਾਂ ਦਾ ਹੈ ਜਿੱਦਣ ਉਦਣ ਮੈਂ ਵੇਖ ਕੇ ਆਇਆ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ ਦਾ ਤੇ ਹੁਸ਼ਿਆਰਪੁਰ ਦਾ ਸਟੇਸ਼ਨ ਇੱਕ ਸੀ। ਇਹ ਬੂੜੇ ਚੜ ਕੇ ਆਉਂਦੇ ਜਾਂਦੇ ਸਨ ਉੱਥੋਂ ਤਿੱਕਰ। ਮੇਰਾ ਮਤਲਬ ਗੱਡੀ ਤੇ ਇਹਨਾਂ ਨਾਲ ਇੰਨਾ ਪਿਆਰ ਰਹੀ ਸੀ, ਉੱਥੋਂ ਤਿੱਕਰ ਆਉਣਾ ਜਾਣਾ ਬਹਿਣਾ ਕਰਾਉਣਾ। ਤੇ ਉਹ ਮੈਂ ਹੁਣ ਵੀ 0 ਲਾਈਨ ਤੇ ਜਾ ਕੇ ਵੇਖ ਕੇ ਆਇਆ ਸਾਂ। ਇਹ ਆ ਸਾਡੇ ਕੋਲ ਅੰਮ੍ਰਿਤਸਰ ਦੇ ਤੇ ਹੁਸ਼ਿਆਰਪੁਰ ਦੇ ਵਿੱਚ ਨੇ। ਅੱਛਾ ਅੱਛਾ। ਉਧਰੋਂ ਆਣ ਕੇ ਬੈਠੇ ਆ ਜਿਹੜੇ ਇਹ ਅੰਮ੍ਰਿਤਸਰ ਦੇ ਨੇ ਤੇ ਦੂਜੇ ਇਧਰ ਕੋ ਪੈਂਦੇ ਨੇ ਕਰਨਾਲੀਏ ਨੇ, ਉਹ ਹੁਸ਼ਿਆਰਪੁਰ ਦੇ ਨੇ। ਹੁਸ਼ਿਆਰਪੁਰਿਆਂ ਦੀ ਇੱਕ ਦੁਕਾਨ ਹੁੰਦੀ ਸੀ ਇੱਥੇ ਮਠਿਆਈ ਵਾਲੀ। ਕਿੱਥੇ? ਸ਼ੇਖਪੁਰੇ ਚ। ਅੱਛਾ ਅੱਛਾ। ਉਹ ਅਜੇ ਵੀ ਉਹ ਚੱਲਦੀ ਸੀ। ਅੱਛਾ ਅੱਛਾ। ਹੁਸ਼ਿਆਰਪੁਰੀਆਂ ਦੀ ਮਠਿਆਈ ਬੜੀ ਮਸ਼ਹੂਰ ਮਰੂਫ ਸੀ। ਇਹ 47 ਤੋਂ ਬਾਅਦ ਉਹਨਾਂ ਨੇ ਇੱਥੇ ਫਿਰ ਬਣਾਇਆ ਸੀਗਾ।